ਹੂੰ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਲਈ ਜੁੜ ਚੁੱਕੇ ਨੇ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਖਬਰਾਂ ਦੇ ਵੱਲ ਵਧਣ ਤੋਂ ਪਹਿਲਾਂ ਦੱਸਦੇ ਚੱਲੀਏ ਕਿ ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2023 ਦੀ 28 ਅਗਸਤ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 32 ਸਾਲ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਅਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408-272-2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415909-0503। ਗੁਰਦੀਪ ਸਿੰਘ ਬਿਰਦੀ ਕਲੋਵੇ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਵਿਸਲਾ ਫੈਮਿਲੀ ਫਰੈਜ਼ਨੋ, ਮਨਦੀਪ ਸਿੰਘ ਸੰਦੀਪ ਕੌਰ ਸੈਨ ਹੋਜ਼ੇ ਤੇ ਮਨਜੀਤ ਸਿੰਘ ਸੈਨ ਹੋਜ਼ੇ, ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082725500। ਪੰਜਾਬੀ ਰੇਡੀਓ USA ਨੂੰ ਇਸ ਵੇਲੇ ਤੁਸੀਂ ਸੁਣ ਰਹੇ ਹੋ AM FM ਸਟੇਸ਼ਨ ਦੇ ਨਾਲ ਨਾਲ ਰੇਡੀਓ ਸੈੱਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਪੰਜਾਬ ਸਰਕਾਰ ਤੋਂ। ਟੈਲ ਲੱਗ ਗਿਆ ਸਰਕਾਰ ਦਾ ਕਿ ਅਸੀਂ ਬਦਲਾਅ ਲਿਆਂਦਾ ਤੇ ਅਸੀਂ ਪੰਜਾਬ ਦੇ ਜਿਹੜੇ ਅਖਤਿਆਰੀ ਕੋਟੇ ਦੀ ਗ੍ਰਾਂਟ ਆ ਉਹ ਘਟਾ ਦਿੱਤੀ ਹੈ। ਇੰਨੀ ਮੁੱਖ ਮੰਤਰੀ ਨੂੰ ਮਿਲਦੀ ਸੀ, ਇੰਨੀ ਮੰਤਰੀਆਂ ਨੂੰ ਮਿਲਦੀ ਸੀ ਤੇ ਉਹਦੇ ਤੇ ਹੁਣ ਕੱਟ ਲੱਗ ਗਿਆ। ਸਵਾਲ ਪੈਦਾ ਇਹ ਹੋ ਗਿਆ ਕਿ ਘਟਾਉਣੇ ਸੀ ਆਪਣੇ ਖਰਚੇ ਸ਼ਰਮਾ ਜੀ ਤੇ ਘਟਾ ਦਿੱਤੀ ਪੰਜਾਬ ਦੀ ਗ੍ਰਾਂਟ। ਪ੍ਰਵੀਨ ਜੀ, ਬਿਲਕੁਲ ਤੁਹਾਡੀ ਗੱਲ ਇਹ ਦਰੁਸਤ ਹੈ ਕਿ ਘਟਾਉਣੇ ਤਾਂ ਪੰਜਾਬ ਦੇ ਖਰਚੇ ਸੀਗੇ, ਸਰਕਾਰ ਨੇ ਆਪਣੇ ਜੀ ਸਰਕਾਰੀ ਖਰਚੇ ਘਟਾਉਣੇ ਸੀ, ਪਰ ਲੋਕਾਂ ਦੇ, ਪੰਜਾਬ ਦੇ ਵਾਸੀਆਂ ਦੇ, ਪੰਜਾਬ ਦੇ ਵੋਟਰਾਂ ਦੇ ਹਿੱਸੇ ਦੀ ਗ੍ਰਾਂਟ 'ਚ ਕਟੌਤੀ ਕਰਤੀ। ਔਰ ਇਹ ਕਟੌਤੀ ਪਹਿਲੀ ਵਾਰ ਨਹੀਂ ਹੋਈ, ਇਹ ਸਰਕਾਰ ਨੇ ਤਾਂ ਦੂਜੀ ਵਾਰ ਕੀਤੀ ਹੈ। ਜੀ ਦੇਖੋ, ਜਿਸ ਹੱਦ ਤੱਕ ਕੁਝ ਕਟੌਤੀ ਦੀ ਜ਼ਰੂਰਤ ਸੀ ਉਹ ਸਹੀ ਸੀ। ਕਿਸੇ ਸਮੇਂ ਚਰਨਜੀਤ ਚੰਨੀ ਨੇ ਆਪਣਾ ਕੋਟਾ 200 ਕਰੋੜ ਕਰ ਲਿਆ ਸੀ। ਠੀਕ ਹੈ ਜੀ। ਮਤਲਬ ਮੁੱਖ ਮੰਤਰੀ ਦਾ ਕੋਟਾ 200 ਕਰੋੜ ਤੱਕ ਲੈ ਗਏ ਸੀ, ਹੈਨਾ। ਸੋ ਉਸ ਦੇ ਹਵਾਲੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦਾ ਗ੍ਰਾਂਟ ਦਾ ਕੋਟਾ 50 ਕਰੋੜ ਸੀ, ਜਿਹਨੂੰ ਹੁਣ ਘਟਾ ਕੇ 37 ਕਰੋੜ ਕੀਤਾ ਗਿਆ। ਪਰ ਇਹ ਸਰਕਾਰ ਨੇ ਦੂਜੀ ਵਾਰ ਕਟੌਤੀ ਕੀਤੀ ਹੈ। ਪਿਛਲੀ ਵਾਰ ਜਦੋਂ ਸਰਕਾਰ ਨੇ ਚਾਰਜ ਸੰਭਾਲਿਆ ਤਦ ਮੰਤਰੀਆਂ ਦਾ ਅਧਿਕਾਰਤ ਗ੍ਰਾਂਟ ਦਾ ਕੋਟਾ 3 ਕਰੋੜ ਸੀ, ਜਿਹਨੂੰ ਘਟਾ ਕੇ ਇਹਨਾਂ ਨੇ ਪਹਿਲਾਂ ਹੀ 1.5 ਕਰੋੜ ਕਰਤਾ ਸੀ ਤੇ 1.5 ਕਰੋੜ ਵਾਲਾ ਕੋਟਾ ਘਟਾ ਕੇ 1 ਕਰੋੜ ਕਰਤਾ। ਤੇ ਇਸੇ ਤਰ੍ਹਾਂ ਮੁੱਖ ਮੰਤਰੀ ਵਾਲਾ ਕੋਟਾ ਜਿਹੜਾ 50 ਕਰੋੜ ਦਾ ਸੀ ਸਾਲਾਨਾ, ਉਹ ਤੋਂ ਕਟੌਤੀ ਕਰਕੇ ਉਹਦੇ ਵਿੱਚ 37 ਕਰੋੜ ਕਰਤਾ। ਮਤਲਬ ਇਹ ਜਚਾਉਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਪੰਜਾਬ ਦਾ ਪੈਸਾ ਬਚਾ ਰਹੇ ਹਾਂ। ਇਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਇਹ ਪੈਸਾ ਤੁਸੀਂ ਖਰਚੇ ਵਾਲਾ ਪੈਸਾ ਕਟੌਤੀ ਕਰਨ ਦੀ ਲੋੜ ਹੁੰਦੀ ਹੈ। ਜਿਹੜੇ ਸਰਕਾਰੀ ਖਰਚੇ ਨੇ, ਇਹ ਪੈਸੇ ਦੇ ਨਾਲ ਪੰਜਾਬ ਦਾ ਵਿਕਾਸ ਹੋਣਾ ਹੈ, ਪੰਜਾਬ ਦੇ ਡਿਵੈਲਪਮੈਂਟ ਤੇ, ਪਿੰਡਾਂ ਦਾ, ਸ਼ਹਿਰਾਂ ਦਾ, ਕਸਬਿਆਂ ਦਾ, ਕਲੱਬਾਂ ਦਾ, ਯੂਥ ਦਾ, ਜੋ ਜਿਹੜੇ ਯੂਥ ਕਲੱਬ ਨੇ, ਸਾਹਿਤਕ ਕਲੱਬ ਨੇ, ਸਾਹਿਤਕ ਸੰਸਥਾਵਾਂ ਨੇ, ਅਦੀਬ ਸੰਸਥਾਵਾਂ ਨੇ, ਸਮਾਜ ਸੇਵੀ ਸੰਸਥਾਵਾਂ ਨੇ, ਪਿੰਡਾਂ ਦੀ ਨਗਰ ਪੰਚਾਇਤਾਂ ਨੇ, ਨਗਰ ਕੌਂਸਲ ਨੇ, ਨਗਰ ਨਿਗਮ ਨੇ, ਇਹੋ ਜਿਹੇ ਵਿਭਾਗ ਨੇ, ਉਹਨਾਂ ਦੇ ਰਾਹੀਂ ਤੁਸੀਂ ਪੰਜਾਬ ਦਾ, ਪੰਜਾਬ ਦੀ ਜਨਤਾ ਦਾ, ਉਹਨਾਂ ਦਾ ਸਰੀਰਕ, ਮਾਨਸਿਕ ਤੇ ਜਿਹੜਾ ਦੂਸਰੀ ਤਰ੍ਹਾਂ ਡਿਵੈਲਪਮੈਂਟ ਆ ਉਹਦੇ ਵਿੱਚ ਯੋਗਦਾਨ ਪਾਉਣਾ। ਗ੍ਰਾਂਟਾਂ ਦੇ ਇਹਦੇ ਲਈ ਨੇ ਤੇ ਤੁਸੀਂ ਉਸ ਗ੍ਰਾਂਟਾਂ 'ਚ ਕਟੌਤੀ ਕਰਕੇ ਪੰਜਾਬ ਨੂੰ ਇਹ ਦੱਸਣਾ ਚਾਹੁੰਦੇ ਹੋ ਕਿ ਅਸੀਂ ਪੈਸੇ ਬਚਾ ਲਏ। ਇਹ ਉਹੀ ਗੱਲ ਹੈ ਜਿਹੜੀ ਗੱਲ ਆਪਾਂ ਸ਼ਾਇਦ ਇੱਕ ਵਾਰ ਪਹਿਲਾਂ ਕੀਤੀ ਸੀ ਕਿ ਪੰਜਾਬ ਸਰਕਾਰ ਲਗਾਤਾਰ ਇਸ਼ਤਿਹਾਰ ਦੇ ਕੇ ਦਮ ਭਰਦੀ ਹੈ ਕਿ ਅਸੀਂ ਨੌਕਰੀਆਂ ਦੇ ਰਹੇ ਹਾਂ, ਅਸੀਂ ਇੰਨੇ ਹਜ਼ਾਰ ਨੌਕਰੀਆਂ ਦਿੱਤੀਆਂ, ਪਰ ਉਹ ਲੋਕਾਂ ਨੂੰ ਮੂਰਖ ਬਣਾਉਂਦੇ ਆ। ਮੈਨੂੰ ਇੱਕ ਵੀ ਨੌਕਰੀ ਦੱਸ ਦਿਓ ਕਿ ਪੰਜਾਬ ਸਰਕਾਰ ਨੇ 1.5 ਸਾਲ 'ਚ ਇੱਕ ਵੀ ਨੌਕਰੀ ਦਿੱਤੀ ਹੋਵੇ, ਜਾਂ ਪਿਛਲੀਆਂ ਸਰਕਾਰਾਂ ਸਮੇਂ ਵੀ ਨੌਕਰੀਆਂ ਦਿੱਤੀਆਂ। ਨੌਕਰੀ ਦੇਣਾ ਔਰ ਖਾਲੀ ਥਾਂ ਭਰਨ 'ਚ ਜ਼ਮੀਨ ਅਸਮਾਨ ਦਾ ਫਰਕ ਹੈ ਪ੍ਰਵੀਨ ਜੀ। ਇੱਕ ਵਿਭਾਗ ਦੇ ਵਿੱਚ 10 ਪੋਸਟਾਂ ਤੇ ਬੰਦੇ ਰਿਟਾਇਰ ਹੋ ਗਏ, ਕਹਿੰਦਾ ਮਤਲਬ 10 ਪੋਸਟਾਂ ਖਾਲੀ ਨੇ। ਉਹਨਾਂ ਚੋਂ ਤੁਸੀਂ ਜੇ 6 ਰੱਖੋ, 8 ਰੱਖੋ ਜਾਂ 10 ਦੇ 10 ਰੱਖੋ, ਤੁਸੀਂ ਖਾਲੀ ਥਾਂ ਭਰੀ, ਨੌਕਰੀ ਨਹੀਂ ਦਿੱਤੀ। ਖਾਲੀ ਥਾਂ ਭਰਨੀ ਔਰ ਨੌਕਰੀ ਦੇਣ 'ਚ ਜ਼ਮੀਨ ਅਸਮਾਨ ਦਾ ਫਰਕ ਹੈ। ਜਾਂ ਤੁਸੀਂ ਨਵੀਆਂ ਨੌਕਰੀਆਂ ਪੈਦਾ ਕਰਦੇ, ਨਵੇਂ ਉਦਯੋਗ ਲਿਆਉਂਦੇ, ਨਵੀਂ ਤਕਨੀਕ ਲਿਆਉਂਦੇ, ਨਵੀਆਂ ਟੈਕਨੋਲੋਜੀ ਲਿਆਉਂਦੇ, ਨਵੇਂ ਕੋਈ ਸਾਧਨ ਸੰਪन्न ਪੈਦਾ ਕਰਦੇ, ਉਹਦੇ ਨਾਲ ਨਵੇਂ ਰੁਜ਼ਗਾਰ ਪੈਦਾ ਹੁੰਦੇ, ਉਹਨੂੰ ਕਹਿੰਦੇ ਨੌਕਰੀ ਦੇਣਾ। ਤੁਸੀਂ ਖਾਲੀ ਥਾਵਾਂ ਭਰਿਆਂ ਨੂੰ ਲੋਕਾਂ ਨੂੰ ਬਣਾਈ ਜਾਂਦੇ ਹੋ ਕਿ ਅਸੀਂ ਨੌਕਰੀ ਦਿੱਤੀ। ਉਸੇ ਤਰ੍ਹਾਂ ਲੋਕਾਂ ਦੇ ਹਿੱਸੇ ਦੀ, ਪੰਜਾਬ ਦੇ ਹਿੱਸੇ ਦੀ ਵਿਕਾਸ ਵਾਲੀ, ਡਿਵੈਲਪਮੈਂਟ ਵਾਲੀ, ਚੰਗੇ ਕਾਰਜਾਂ ਵਾਲੀ ਗ੍ਰਾਂਟ ਨੂੰ ਕੱਟ ਕੇ ਤੁਸੀਂ ਉਹ 'ਚ ਕਟੌਤੀ ਕਰਕੇ ਅੱਜ ਦਮ ਭਰ ਰਹੇ ਹੋ ਕਿ ਅਸੀਂ ਪੰਜਾਬ ਦਾ ਖਰਚਾ ਬਚਾ ਲਿਆ। ਜਨਾਬ, ਖਰਚਾ ਇਹ ਨਹੀਂ, ਖਰਚਾ ਉਹ ਬਚਾਉਣਾ ਸੀ ਜਿਹੜਾ 45 ਲੱਖ ਤੁਸੀਂ ਪ੍ਰਤੀ ਦਿਨ ਪੰਜਾਬ ਦਾ ਜਹਾਜ਼ ਨਾਲ ਉਡਾਉਂਦੇ ਹੋ।
ਸਹੀ। ਕੇਜਰੀਵਾਲ ਨੇ ਜਾਣਾ ਪ੍ਰਚਾਰ ਕਰਨ ਤੇ ਪੰਜਾਬ ਦਾ ਮੁੱਖ ਮੰਤਰੀ ਜਹਾਜ਼ ਆਪਣਾ ਲੈ ਕੇ ਜਾਂਦਾ, ਪੰਜਾਬ ਦੇ ਹਿੱਸੇ ਦਾ 45 ਲੱਖ ਇੱਕ ਦਿਨ ਜੁੜਦਾ, ਉਹ ਘਟਾਉਣਾ ਸੀ। ਤੁਸੀਂ ਘਟਾਉਣਾ ਸੀ ਜਿਹੜੇ ਮੁੱਖ ਮੰਤਰੀ ਸਾਹਿਬ ਦੇ ਨਾਲ 45 ਗੱਡੀਆਂ ਦਾ ਕਾਫਲਾ ਚੱਲਦਾ, ਪਰ 45 ਗੱਡੀਆਂ ਦਾ ਕਾਫਲਾ ਤਾਂ ਪ੍ਰਵੀਨ ਜੀ ਸਭ ਨੂੰ ਦਿਖਣ ਲੱਗ ਗਿਆ ਕਿ ਪਹਿਲੇ ਨਾਲ 32-35 ਚੱਲਦੇ ਸੀ, ਫਿਰ 37 ਚੱਲਣ ਲੱਗ ਗਏ ਚੰਨੀ ਨਾਲ, ਤੇ ਹੁਣ ਵਾਲੇ ਨਾਲ 42 ਤੋਂ 45 ਗੱਡੀਆਂ ਚੱਲਦੀਆਂ। ਪਰ ਉਹ ਤੋਂ ਇਲਾਵਾ ਜਿਹੜੀਆਂ ਗੱਡੀਆਂ ਦੇ ਕਾਫਲੇ ਰਾਘਵ ਚੱਡਾ ਨਾਲ ਕੇਜਰੀਵਾਲ ਨਾਲ ਲਾਏ ਨੇ, ਉਹਨਾਂ ਦੀ ਕਟੌਤੀ ਕਦੋਂ? ਉਹਨਾਂ ਦਾ ਖਰਚਾ ਪੰਜਾਬ ਦੇ ਸਿਰ ਕਿਉਂ? ਉਹਨਾਂ ਦੀ ਸਿਕਿਉਰਟੀਆਂ ਦਾ ਖਰਚਾ ਪੰਜਾਬ ਦੇ ਸਿਰ ਤੇ ਕਿਉਂ? ਪੰਜਾਬ ਦਾ ਮੁੱਖ ਮੰਤਰੀ ਇੱਕ ਤੇ ਉਹਦੇ ਨਾਂ ਤੇ ਕੋਠੀਆਂ 5 ਤੇ ਉਹ ਚ ਰਹਿਣ ਦਿੱਲੀ ਵਾਲੇ ਆ ਕੇ, ਸੋ ਉਹਨਾਂ ਦੇ ਖਰਚਿਆਂ ਚ ਕਟੌਤੀ ਕਿਉਂ ਨਹੀਂ? ਸੋ ਜਿਹੜੇ ਕਹਿੰਦੇ ਸੀ 2 ਕਮਰਿਆਂ ਦੇ ਘਰ ਸਾਡਾ ਤਾਂ ਸਰਦਾ ਸੀ, ਤਾਂ ਲੋਕਾਂ ਮੰਗ ਆ ਸਧਾਰਨ ਆ, ਅੱਜ ਇੱਕ ਵੀ ਚੀਜ਼ ਨਹੀਂ। ਉਹਨਾਂ ਨੂੰ ਏਸੀ ਬੰਦ ਕਰਨਾ ਦੂਰ ਦੀ ਗੱਲ, ਕਮਰੇ ਦੀ ਬੱਤੀ ਬੰਦ ਕਰ ਦੇਣੀ ਕਿ ਸਰਕਾਰੀ ਬੱਤੀ ਆ, ਸਾਨੂੰ ਕੀ ਆ। ਸੋ ਇਸ ਲਈ ਉੱਥੇ ਘਟਾਉਣਾ ਸੀ। ਅਫਸਰਸ਼ਾਹੀ ਦੇ ਜਿਹੜੇ ਖਰਚੇ ਨੇ ਉਹ ਘਟਾਉਣੇ ਸੀ, ਉਹਨਾਂ ਦਾ ਜ਼ਿਕਰ ਨਹੀਂ ਆਉਂਦਾ, ਉਹਨਾਂ ਦਾ ਗੱਲ ਨਹੀਂ ਆਉਂਦਾ, ਤੇ ਲੋਕਾਂ ਦੇ ਹਿੱਸੇ ਦੀ ਗ੍ਰਾਂਟ ਘਟਾ ਕੇ ਸਰਕਾਰ ਲੋਕਾਂ ਨੂੰ ਇਹ ਦੱਸਣਾ ਚਾਹੁੰਦੀ ਹੈ ਕਿ ਜੇ ਅਸੀਂ ਪੈਸਾ ਬਚਾ ਲਿਆ। ਇਹ ਤੋਂ ਬੜੀ ਸਿਆਣਪ ਵਾਲੀ ਸਰਕਾਰ, ਸਮਝ ਵਾਲੀ ਸਰਕਾਰ ਜਾਂ ਬਦਲਾ ਵਾਲੀ ਸਰਕਾਰ ਐ ਨਹੀਂ ਦੇਖੀ। ਸੋ ਪਹਿਲਿਆਂ ਨੇ ਕਈਆਂ ਨੇ ਗ੍ਰਾਂਟਾਂ ਵਧਾਈਆਂ ਇਸ ਲਈ ਸੀ ਕਿ ਤਾਂ ਕਿ ਉਹਨੂੰ ਦੂਸਰਾ ਛਕ ਲਈਏ, ਪਰ ਇਹ ਕਟੌਤੀ ਇਸ ਹਵਾਲੇ ਨਾਲ ਕਰੀਏ ਕਿ ਪੰਜਾਬ ਨੂੰ ਦੇਣਾ ਹੀ ਨਾ ਕੁਝ ਪਵੇ। ਸੋ ਇਸ ਲਈ ਇਹ ਪੰਜਾਬ ਦੇ ਹਿੱਸੇ ਦੀ ਕਟੌਤੀ ਹੋਈ ਆ, ਨਾ ਕਿ ਖਰਚੇ ਦੀ ਕਟੌਤੀ ਹੋਈ ਆ, ਔਰ ਇਹਦੇ ਇਸ਼ਤਿਹਾਰ ਦੇ ਕੇ ਸਰਕਾਰ ਵਾਹਵਾਹੀ ਖੱਟਣ ਦੀ ਮੁਫਤ ਚ ਕੋਸ਼ਿਸ਼ ਜ਼ਰੂਰ ਕਰੂਗੀ ਪ੍ਰਵੀਨ ਜੀ। ਬਿਲਕੁਲ ਜੀ, ਜ਼ੋਰ ਬਹੁਤ ਲਾਇਆ ਸਰਕਾਰ ਨੇ ਕਿ ਅਸੀਂ ਇਹ ਇੱਕ ਸੁਧਾਰ ਦੇ ਵਾਂਗੂ ਪੇਸ਼ ਕੀਤਾ ਜਾ ਰਿਹਾ, ਜਦਕਿ ਦੂਜੇ ਨਜ਼ਰੀਏ ਨਾਲ ਦੇਖਿਆ ਜਾਵੇ ਤਾਂ ਇਹ ਪੈਸਾ ਆ ਤਾਂ ਪਿੰਡਾਂ 'ਚ ਹੀ ਰਿਹਾ ਸੀ, ਆ ਤਾਂ ਪੰਜਾਬ 'ਚ ਹੀ ਰਿਹਾ ਸੀਗਾ ਦੇਖਿਆ ਜਾਵੇ। ਬਿਲਕੁਲ ਗਏ ਪਿਛਲੀ ਸਰਕਾਰ ਸਮੇਂ ਕਿਤੇ ਮੰਤਰੀਆਂ ਦੇ ਹਿੱਸੇ ਦਾ ਜਿਹੜੀ ਗ੍ਰਾਂਟ ਸੀ ਉਹ 5 ਕਰੋੜ ਸੀ, ਜਿਹੜੀ ਫਿਰ ਖਤਮ ਹੋਣ ਤੱਕ ਚੰਨੀ ਦੇ ਦੌਰ ਤੱਕ ਆਉਂਦੇ 3 ਕਰੋੜ ਹੋ ਗਈ ਸੀ, ਤੇ ਜਦੋਂ ਹੁਣ ਵਾਲੀ ਸਰਕਾਰ ਸੀ ਤਾਂ 3 ਕਰੋੜ ਸੀ, 3 ਤੋਂ ਘਟਾ ਕੇ ਤੁਸੀਂ 1.5 ਕੀਤੀ, 1.5 ਤੋਂ ਘਟਾ ਕੇ ਹੁਣ 1 ਕਰੋੜ ਕਰ। ਤੇ ਹੁਣ ਨਾਰਾਜ਼ ਵੀ ਨੇ, ਨਿਰਾਸ਼ ਉਹਨਾਂ ਦੇ ਆਕਾਵਾਂ ਦਾ ਉਹਨਾਂ ਤੇ ਜ਼ੋਰ ਇੰਨਾ ਕਿ ਉਹ ਕੁਛ ਨਹੀਂ ਸਕਦੇ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਮਸਾਂ ਦਾ ਮੰਤਰੀ ਬਣਿਆ, ਮੁੜ ਕੇ ਤਾਂ ਬਾਰੀ ਵੀ ਨਹੀਂ ਸ਼ਾਇਦ ਨਾ ਆਵੇ। ਇਸ ਲਈ ਉਹ ਬੋਲਦੇ ਵੀ ਨਹੀਂ ਕਿ ਅਸੀਂ ਭਾਈ ਆਪਣੇ ਹਲਕੇ ਨੂੰ ਤਾਂ ਜਵਾਬ ਦੇ ਆ, ਅਸੀਂ ਪੰਜਾਬ ਨੂੰ ਤਾਂ ਜਵਾਬ ਦੇ ਆ, ਸਾਡੇ ਉਧਰ ਹੀ ਤਾਂ ਗ੍ਰਾਂਟ ਦਿਓ। ਪਰ ਨਹੀਂ ਜਨਾਬ, ਬੋਲਣਗੇ ਨਹੀਂ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਬੱਤੀ ਵਾਲੀ ਗੱਡੀ ਮਿਲੀ ਆ, ਬਸ ਇਹ ਮਿਲੀ ਰਹੇ। ਜੀ ਸ਼ਰਮਾ ਜੀ, ਬਹਿਸ ਤਾਂ ਇਹ ਚੱਲ ਰਹੀ ਸੀ ਨਾ ਕਿ ਵਿਧਾਇਕਾਂ ਦਾ ਵੀ ਅਖਤਿਆਰੀ ਕੋਟਾ ਹੋਣਾ ਚਾਹੀਦਾ ਤਾਂ ਜੋ ਵੀ ਆਪਣੇ ਹਲਕੇ 'ਚ ਖਰਚ ਕਰ ਸਕਣ, ਕਿਉਂਕਿ ਜਿੱਥੇ ਆਪਾਂ ਦੇਖਿਆ ਕਿ ਜਿੱਥੇ ਵਿਰੋਧੀ ਧਿਰ ਦਾ ਵਿਧਾਇਕ ਹੁੰਦਾ ਉੱਥੇ ਬਿਲਕੁਲ ਕਾਂਗਰਸ ਤੇ ਅਕਾਲੀ ਉੱਥੇ ਮਤਲਬ ਉਹਨਾਂ ਨੂੰ ਗਿਣਦੇ ਹੀ ਨਹੀਂ ਸੀ, ਅਕਾਲੀਆਂ ਦੇ ਤਾਂ ਜਥੇਦਾਰ ਉਹ ਚੀਜ਼ ਨੂੰ ਚਲਾਉਂਦੇ ਸੀ, ਚਾਹੇ ਕੋਈ ਹਰਿਆ ਸੀ ਚਾਹੇ ਕੋਈ ਜਿੱਤਿਆ ਸੀ। ਕਾਂਗਰਸੀ ਵੀ ਇਸੇ ਸਿਸਟਮ ਨੂੰ ਕੈਰੀ ਕਰਦੇ ਸੀ, ਗਾਂ ਦੀ ਗਾਂ ਕੰਟੀਨਿਊ ਕਰਦੇ ਸੀਗੇ। ਪਰ ਹੁਣ ਇਹਦੇ ਵਿੱਚ ਇਹ ਵੀ ਕੋਈ ਸ਼ੱਕ ਨਹੀਂ ਪ੍ਰਵੀਨ ਜੀ, ਪੰਜਾਬ 'ਚ ਆਪਣੇ ਚਹੇਤਿਆਂ ਨੂੰ ਗ੍ਰਾਂਟਾਂ ਅਕਾਲੀ ਬੀਜੇਪੀ ਦੇ ਸਰਕਾਰ ਸਮੇਂ ਵੀ ਦੱਬ ਕੇ ਵੰਡ ਹੋਈਆਂ, ਕੋਈ ਸ਼ੱਕ ਨਹੀਂ। ਉਹ ਸੰਗਤ ਦਰਸ਼ਨ ਦੇ ਨਾਂ ਤੇ ਆਪਣੇ ਚਹੇਤਿਆਂ ਦੇ ਸੰਗਤ ਦਰਸ਼ਨ ਹੁੰਦੇ ਰਹੇ, ਆਪਣੇ ਚਹੇਤਿਆਂ ਸਰਪੰਚਾਂ ਪੰਚਾਂ ਨੂੰ ਦਿੱਤੇ ਜਾਂਦੇ ਰਹੇ। ਪਰ ਮੇਰਾ ਫਿਰ ਵੀ ਮਤਲਬ ਕਿ ਪਿੰਡ ਦੀ ਪੰਚਾਇਤ ਜਿਹਦੀ ਮਰਜ਼ੀ ਧਿਰ ਦੀ ਹੋਵੇ, ਜੇ ਹੁਣ ਵਾਲੀ ਸਰਕਾਰ ਵੀ ਪਿੰਡ ਨੂੰ ਗ੍ਰਾਂਟ ਦਊਗੀ ਤਾਂ ਕਿਤੇ ਨਾ ਕਿਤੇ ਪਿੰਡ ਨੂੰ ਲੱਗੂਗੀ ਤਾਂ ਸਹੀ ਨਾ। ਜੀ ਸੋ ਇਸ ਲਈ ਇਸ ਉੱਤੇ ਕੰਮ ਕਰਨ ਦੀ ਲੋੜ ਸੀ, ਪਰ ਉਹ ਕਟੌਤੀ ਕਰਕੇ ਮੈਨੂੰ ਲੱਗਦਾ ਪੰਜਾਬ ਦਾ ਨੁਕਸਾਨ ਕੀਤਾ। ਜੀ ਸ਼ਰਮਾ ਜੀ, ਅੱਗੇ ਇਹਨੂੰ ਵਧੀਏ ਤੇ ਗੱਲ ਕਰੀਏ ਫੈਸ਼ਨ ਦੀ ਤੇ ਨਾਲੋਂ ਨਾਲ ਆਈਲੈਟ ਸੈਂਟਰਾਂ ਦੀ। ਕਹਿੰਦੇ ਪੰਜਾਬ ਦੇ ਵਿੱਚ ਹੁਣ ਬੁਟੀਕ ਤੇ ਆਈਲੈਟਸ ਜਿਹੜੇ ਸੈਂਟਰ ਆ ਉਹਨਾਂ ਦੀ ਖੈਰ ਨਹੀਂ। ਪ੍ਰਵੀਨ ਜੀ, ਅਸਲ 'ਚ ਇਹ 2-3 ਪਹਿਲੂ ਨੇ। ਇੱਕ ਤਾਂ ਤੁਸੀਂ ਪੰਜਾਬ ਦੇ ਪਿੰਡਾਂ 'ਚ, ਸ਼ਹਿਰਾਂ ਕਸਬਿਆਂ 'ਚ ਜਾ ਕੇ ਦੇਖੋ, ਤੁਹਾਨੂੰ ਗਲੀਆਂ ਮੁਹੱਲਿਆਂ 'ਚ, ਬੀਹੀਆਂ 'ਚ ਅੱਜ ਕੱਲ ਟਾਈਲਾਂ ਹੀ ਟਾਈਲਾਂ ਲੱਗੀਆਂ ਨਜ਼ਰ ਆਉਂਦੀਆਂ। ਹਾਂਜੀ ਬਿਲਕੁਲ, ਦੇ ਸਮੇਂ 'ਚ ਦੱਬ ਕੇ ਲੱਗੀਆਂ ਪੰਜਾਬ 'ਚ ਟਾਈਲਾਂ, ਪਿੰਡਾਂ ਸ਼ਹਿਰਾਂ ਕਸਬਿਆਂ 'ਚ। ਤਾਂ ਐਂ ਲੱਗਿਆ ਕਿ ਪਤਾ ਨਹੀਂ ਕਾਂਗਰਸ ਨੇ ਵਿਕਾਸ ਕਰਾਤਾ। ਬਾਅਦ 'ਚੋਂ ਪਤਾ ਲੱਗਾ ਕਿ ਕਾਂਗਰਸੀ ਐਮਐਲਏ ਔਰ ਉਹਨਾਂ ਦੇ ਮੰਤਰੀਆਂ ਦੀਆਂ ਆਪਣੀਆਂ ਫੈਕਟਰੀਆਂ ਸੀ, ਆਪਣੀਆਂ ਟਾਈਲਾਂ ਵੇਚੀ ਗਏ ਤੇ ਪੰਜਾਬ ਦੇ ਸਰਕਾਰੀ ਖਜ਼ਾਨੇ 'ਚੋਂ ਲੋਕਾਂ ਦਾ ਪੈਸਾ ਖਾਈ ਗਏ, ਮਤਲਬ ਹੈ ਨਾ। ਤੋ ਆਪਣੀਆਂ ਹੀ ਟਾਈਲਾਂ ਬਣਾ ਲਈਆਂ, ਉਹ 'ਚ ਸੀਮੈਂਟ ਵੀ ਘੱਟ ਲਾ, ਉਹਦੀ ਮਟਾਈ ਵੀ ਘੱਟ, ਉਹਦੀ ਚੜਾਈ ਵੀ ਘੱਟ। ਇੱਥੋਂ ਤੱਕ ਕਿ ਜਿਹੜੀਆਂ ਲਿੰਕ ਸੜਕਾਂ ਸੀ, ਜਿਹੜੀਆਂ ਸਾਡੀਆਂ ਸਟੇਟ ਸੜਕਾਂ ਹੁੰਦੀਆਂ, ਜਿਹੜੀਆਂ ਪਿੰਡਾਂ ਨੂੰ ਜੋੜਨ ਵਾਲੀਆਂ, ਜਿਹੜੀਆਂ ਮੰਡੀ ਬੋਰਡ ਦੇ ਅਧੀਨ ਆਉਂਦੀਆਂ, ਉਹਨਾਂ ਲਿੰਕ ਸੜਕਾਂ ਦੇ ਉੱਤੇ ਵੀ ਟਾਈਲਾਂ ਲਾਤੀਆਂ ਕਿ ਸਾਡੇ ਹਿੱਸਾ ਵੱਧ ਆ ਜਾਵੇ, ਆਪਣੀਆਂ ਟਾਈਲਾਂ ਵੇਚਣੀਆਂ। ਹੁਣ ਵਾਲੀ ਸਰਕਾਰ ਕਹਿੰਦੀ ਅਸੀਂ ਉਹਦੀ ਜਾਂਚ ਕਰਾਂਗੇ ਤੇ ਉਹਨਾਂ ਦੇ ਉੱਤੇ ਕਾਰਵਾਈ ਕਰਾਂਗੇ। ਉਹਦਾ ਇੱਕ ਪਹਿਲੂ ਵੱਡਾ ਇਹ ਆ ਕਿ ਟਾਈਲਾਂ ਦੀਆਂ ਜਿੰਨੀਆਂ ਫੈਕਟਰੀਆਂ ਲੱਗੀਆਂ, ਉਹਨਾਂ 'ਚੋਂ ਬਹੁ ਗਿਣਤੀ ਜਿਹੜੀਆਂ ਰਾਜਨੀਤਿਕ ਲੀਡਰਾਂ ਦੀਆਂ, ਉਹਨਾਂ ਦੀਆਂ ਚਹੇਤਿਆਂ ਦੀਆਂ, ਉਹਨਾਂ ਦੇ ਰਿਸ਼ਤੇਦਾਰਾਂ ਦੀਆਂ ਜਾਂ ਉਹਨਾਂ ਦੇ ਨੇੜਲਿਆਂ ਦੇ ਨਾਮ ਤੇ ਚੱਲਦੀਆਂ, ਤੇ ਉੱਥੋਂ ਟਰੱਕ ਭਰ ਕੇ ਤਾਂ ਟਾਈਲਾਂ ਦੇ ਜਾਂਦੇ, ਪਰ GST ਦੇ ਨਾਮ ਦੇ ਉੱਤੇ 1 ਰੁਪਈਆ ਨਹੀਂ ਆਉਂਦਾ, ਜਾਂ ਟੈਕਸ ਦੇ ਰੂਪ 'ਚ ਸਰਕਾਰ ਦੀ ਚ ਪੈਸਾ ਨਹੀਂ ਆਉਂਦਾ। ਸੋ ਇਸ ਲਈ ਹੁਣ ਵਾਲੀ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਚੀਮਾ ਕਹਿੰਦੇ ਮੈਂ ਬਖਸ਼ਣੇ ਨਹੀਂ ਟਾਈਲਾਂ ਵਾਲੇ। ਚਲੋ ਚੰਗੀ ਗੱਲ ਹੈ ਜੀ, ਇਹਦੇ ਪਰ ਕਾਰਵਾਈ ਹੋਣੀ ਚਾਹੀਦੀ। ਝੂਠੇ ਵੀ ਕੱਟੇ ਜਾਂਦੇ ਆ, ਘੱਟ ਬਿੱਲ ਕੱਟੇ ਜਾਂਦੇ, ਪਰ ਇਨਕੁਆਇਰੀ ਹੋਣੀ ਚਾਹੀਦੀ ਆ।
ਪਰ ਇਹ ਨਾ ਹੋਵੇ ਕਿ ਇਹ ਗੱਲ ਬਿਆਨਬਾਜ਼ੀ ਤੱਕ ਰਹਿ ਜਾਵੇ, ਬਾਅਦ ਚ ਤੁਹਾਡਾ ਹਿੱਸਾ ਵੱਧ ਜਾਵੇ। ਇਹ ਵੀ ਤਾਂ ਫਿਕਰ ਖੜਾ ਨਾ ਕਿ ਮੌਜੂਦਾ ਵਾਲੇ ਕਿਤੇ ਆਪਣਾ ਹਿੱਸਾ ਵਧਾਉਣ ਲਈ ਤਾਂ ਨਹੀਂ ਕਾਰਵਾਈ ਕਰ ਰਹੇ। ਪਰ ਇਹਦੇ ਨਾਲ ਇੱਕ ਪਹਿਲੂ ਹੋਰ ਖੜਾ ਕਿ ਆਈਲੈਟਸ ਸੈਂਟਰਾਂ ਦੇ ਉੱਤੇ ਵੀ ਐਕਸ਼ਨ ਲੈਣ ਜਾ ਰਹੇ ਆ ਕਿ ਆਈਲੈਟ ਸੈਂਟਰਾਂ ਤੋਂ ਇੱਕ ਦਿਨ ਦੇ ਵਿੱਚ ਜੇ 5 ਬੱਚਿਆਂ ਲਈ ਮਤਲਬ ਅਪਲਾਈ ਕਰਦੇ ਆ ਤਾਂ ਉਹਦਾ ਇਨਕਮ ਆਉਂਦੀ ਇੱਥੇ ਉਹ ਹਿਸਾਬ ਕਿੰਨੇ ਬੱਚਿਆਂ ਨੂੰ ਵੀਜ਼ੇ ਮਿਲੇ ਤੇ ਉਹਨਾਂ ਦੇ ਪੈਸੇ ਧਿਆਨ ਚ ਹੋਣਾ। ਦਿੱਲੀ ਭਾਰ ਇੱਕ ਗੋਲ ਗੱਪਿਆਂ ਦੀ ਰੇਹੜੀ ਤੇ ਉਹਦੇ ਡੂਨੇ ਗਣ ਲਏ ਤੇ ਉਹ ਡੂਨੇ ਕਹਿੰਦੇ ਇੱਕ ਦਿਨ ਦੇ 3000-3500 ਤੋਂ ਵੱਧ ਡੂਨੇ ਸੀ ਤੇ ਉਹਨਾਂ ਡੂਨਿਆਂ ਦੇ ਹਿਸਾਬ ਨਾਲ ਹਿਸਾਬ ਲਾਇਆ ਕਿ ਮਿੱਤਰਾ ਤੂੰ ਇੰਨੇ ਕਮਾਉਣਾ, ਤੇਰਾ ਟੈਕਸ ਤਾਂ ਇੱਕ ਦਿਨ ਦਾ ਇੰਨਾ ਬਣਦਾ, ਮਹੀਨੇ ਦਾ ਇੰਨਾ, ਸਾਲ ਦਾ ਇੰਨਾ। ਤੇ ਉਹਨੇ ਉਹ ਟੈਕਸ ਟੁਕਸ ਦਾ ਭਰਤਾ। ਬਾਅਦ ਚ ਉਹਨੇ ਸਟੀਲ ਦੀਆਂ ਪਲੇਟਾਂ ਰੱਖ ਲਈਆਂ ਤੇ ਨਾਲ ਇੱਕ ਮੁੰਡਾ ਰੱਖ ਲਿਆ ਭਾਂਡੇ ਧੋਣ ਨੂੰ ਕਿ ਉਹਨੂੰ ਪਲੇਟਾਂ ਗਿਣ ਲਓ ਕਿੰਨੀ ਵਾਰ ਗਿਣੋਗੇ। ਸੋ ਇਸ ਲਈ ਉਹ ਪੈਸੇ ਬਚਾਉਣ ਦਾ ਤਰੀਕਾ ਸਾਰਿਆਂ ਕੋਲ ਹੈਗਾ। ਇਸੇ ਤਰ੍ਹਾਂ ਆਈਲੈਟ ਸੈਂਟਰਾਂ 'ਚ ਇਹ ਪਹਿਲੂ ਖੜਾ ਕਿ ਉਹ ਹਿਸਾਬ ਹੀ ਨਹੀਂ ਰੱਖਦੇ, ਪਰ ਅਗਲੇ ਕਹਿੰਦੇ ਕਿ ਮਿੱਤਰਾ ਵੀਜ਼ੇ ਤਾਂ ਲੱਗਣਗੇ ਨਾ, ਤੇ ਵੀਜ਼ੇ ਲੱਗਣ ਤੇ ਤੁਸੀਂ ਵੀਡੀਓ ਪਾਉਂਦੇ ਹੋ ਫੇਸਬੁੱਕ YouTube ਤੇ ਕਹਿੰਦੇ ਜੀ। ਬਾਅਦ ਚੋਂ ਫਿਕਰ ਇਹ ਖੜਾ ਕਿ ਆਈਲੈਟਸ ਤੋਂ ਟੈਕਸ ਵਸੂਲੀ ਹੋਊਗੀ ਜਾਂ ਬਾਅਦ ਚੋਂ ਪਾਰਟੀ ਫੰਡ ਲੈ ਕੇ ਚੁੱਪ ਕਰਾ ਜਾਣਗੇ। ਇਹ ਵੀ ਚਰਚਾ ਹੈ। ਇਸੇ ਤਰ੍ਹਾਂ ਇੱਕ ਬੁਟੀਕ ਦਾ ਮਾਮਲਾ ਬੜਾ ਅਜੀਬ ਸਾਹਮਣੇ ਆ ਪੰਜਾਬ 'ਚ ਜਾਂ ਦੇਸ਼ ਭਰ 'ਚ ਅੱਜ ਕੱਲ ਸੋਹਣੀਆਂ ਜਾਂ ਘੱਟ ਕਾਰ ਜੀ ਮਤਲਬ ਉਹਦੇ ਵਿੱਚ ਦਲਾਨ ਦੇ ਵਿੱਚ ਕੋਈ ਕੱਪੜਿਆਂ ਦੀ ਦੁਕਾਨ ਖੋਲ ਲਓ, 4 ਹੈਂਗਰ ਟੰਗ ਲਓ, ਇੱਕ ਮੇਜ਼ ਰੱਖ ਲਓ, 2 ਮਸ਼ੀਨਾਂ ਰੱਖ ਲਓ ਤੇ ਉਹ ਕੰਮ ਚੱਲਣ ਲੱਗ ਗਿਆ। ਪਰ ਉਹਦੇ ਨਾਲ ਕਿੰਨੀ ਕੁ ਕਮਾਈ, ਕਿੰਨੀ ਕੁ ਆਮਦਨ ਹੈ ਸਾਰਿਆਂ ਨੂੰ ਪਤਾ। ਪਰ ਹੁਣ ਕਹਿੰਦੇ ਜੀ ਅਸੀਂ ਬੁਟੀਕ ਵਾਲਿਆਂ ਤੋਂ ਟੈਕਸ ਵਸੂਲਣਾ। ਉਹਦਾ ਪਹਿਲੂ ਕੀ ਆ ਕਿ ਚਾਹੇ ਉਹ ਹਾਲੀ ਹੋਵੇ, ਚਾਹੇ ਜਲੰਧਰ ਹੋਵੇ, ਚਾਹੇ ਪਟਿਆਲਾ ਹੋਵੇ, ਚਾਹੇ ਅੰਮ੍ਰਿਤਸਰ ਹੋਵੇ, ਲੁਧਿਆਣਾ ਹੋਵੇ, ਇਹੋ ਜਿਹੇ ਸ਼ਹਿਰਾਂ 'ਚ ਜਿਹੜੇ ਬੁਟੀਕ ਨੇ ਉੱਥੇ ਸੂਟ ਮਤਲਬ ਕਿ 50-50 ਹਜ਼ਾਰ ਦਾ ਵੀ ਮਿਲਦਾ। ਜਿਹੜਾ ਸੂਟ ਚੰਡੀਗੜ੍ਹ ਦੀ 22 ਸੈਕਟਰ ਦੀ ਰੇਹੜੀ ਮਾਰਕੀਟ ਦੇ ਵਿੱਚ 1500 ਦਾ ਵਿਕਦਾ, ਉਹ ਅਲਾਂਟੇ ਮਾਲ ਦੇ ਇੱਕ ਬੁਟੀਕ ਤੇ 15000 ਦਾ ਵੀ ਵਿਕ ਜਾਂਦਾ। ਸਿਰਫ ਲਿਫਾਫਾ ਚਮਕ ਵਾਲਾ ਹੁੰਦਾ ਤੇ ਥੈਲਾ ਵਧੀਆ ਹੁੰਦਾ ਤੇ ਅੰਦਰ ਲਾਈਟਾਂ ਵਧੀਆ ਲੱਗੀਆਂ ਹੁੰਦੀਆਂ। ਸੋ ਇਸ ਲਈ ਉਹਨਾਂ ਬੁਟੀਕਾਂ ਤੇ ਹੁਣ ਨਜ਼ਰ ਹੈ ਹਰਪਾਲ ਚੀਮਾ ਹੋਰਾਂ ਦੀ। ਕਹਿੰਦੇ ਕਿ ਇਹਨਾਂ ਤੋਂ ਅਸੀਂ ਹਿਸਾਬ ਕਿਤਾਬ ਲੈਣਾ ਕਿ ਕੱਪੜੇ ਵੇਚਣ ਦੇ ਟੈਕਸ ਨਹੀਂ ਦਿੰਦੇ। ਪਰ ਇਹ ਮਾਮਲਾ ਚਰਚਾ 'ਚ ਇਸ ਲਈ ਆਇਆ, ਕਹਿੰਦੇ ਕਿ ਇੱਕ ਬੀਬੀ MLA ਮਹਾਲੀ ਦੇ ਇੱਕ ਬੁਟੀਕ ਤੋਂ ਸੂਟ ਲੈਣ ਚੱਲ ਗਈ ਤੇ ਕਹਿੰਦੇ ਉਹਨੇ ਸੂਟ ਮੰਗਿਆ ਤੇ ਉਹ ਕਹਿੰਦੇ ਜੀ 50000 ਦਾ ਸੂਟ ਹੈ। ਹੁਣ ਰੋਲਾ ਤਾਂ ਇਹ ਪੈਂਦਾ ਕਿ ਉਹ ਸੂਟ ਦਾ ਤੋਹਫਾ ਭਾਲਦੀ ਸੀ ਕਿ ਮੈਨੂੰ 50000 ਵਾਲਾ ਸੂਟ ਤੋਹਫੇ 'ਚ ਮਿਲ ਜਾਵੇ, ਤੇ ਬੁਟੀਕ ਚਲਾਉਣ ਵਾਲੀ ਕਹਿੰਦੀ 50000 ਵਾਲਾ ਸੂਟ ਤੋਹਫੇ 'ਚ ਕਿਵੇਂ ਦੇ ਦਈਏ, ਇੰਨਾ ਮਹਿੰਗਾ ਸੂਟ ਹੈ। ਤੇ ਉਹ ਮਾਮਲਾ ਫਿਰ ਉਹਨੇ ਹਰਪਾਲ ਚੀਮਾ ਕੋਲ ਕਿਹਾ ਕਿ ਬੁਟੀਕ ਵਾਲੇ ਰਗੜੋ ਜੀ, ਮੈਨੂੰ ਤਾਂ ਸੂਟ ਨਹੀਂ ਮਿਲਿਆ। ਇਹ ਚਰਚਾ ਹੈ, ਨਾ ਬੁਟੀਕ ਵਾਲੀ ਅਜੇ ਤੱਕ ਬੋਲੀ ਹੈ ਤੇ ਨਾ MLA ਸਾਹਮਣੇ ਆਈ ਆ। ਕਹਿੰਦੇ ਕਿ ਫਿਰ ਬੀਬੀ MLA ਨੇ ਹਰਪਾਲ ਚੀਮਾ ਦੇ ਕੰਨ 'ਚ ਪਾਇਆ ਕਿ ਬੁਟੀਕ ਵਾਲਿਆਂ ਤੋਂ ਜੀ ਟੈਕਸ ਵਸੂਲੀ ਸ਼ੁਰੂ ਕਰੋ। ਇਸ ਲਈ ਚਰਚਾ ਹੈ। ਪਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਕੁਝ ਨਾਮੀ ਬੁਟੀਕ ਬਹੁਤ ਵੱਡੀ ਆਮਦਨ ਕਮਾਉਂਦੇ ਨੇ, ਕਿਉਂਕਿ ਸੂਟ ਦੇ ਵਿੱਚ ਆਮ ਤੌਰ ਤੇ ਕਿਹਾ ਜਾਂਦਾ ਕਿ ਬਜਾਜੀ ਦੇ ਕੰਮ ਦੇ ਵਿੱਚ ਕੱਪੜੇ ਦੀ ਕੋਈ ਪਹਿਚਾਣ ਤਾਂ ਹੁੰਦੀ ਨਹੀਂ ਕਿ ਕਿੰਨੇ ਭਾਅ ਹੈ। ਸੋ ਇਸ ਲਈ ਇਸ ਹਵਾਲੇ ਨਾਲ ਉਹ ਕਹਿੰਦੇ ਕਿ ਇਹ ਬਹੁਤ ਤੇ ਇਹ ਉੱਤੇ ਕੰਮ ਹੋਣਾ ਚਾਹੀਦਾ। ਸੋ ਦੇਖਦੇ ਹਾਂ ਜੀ ਹੁਣ ਬੁਟੀਕਾਂ ਵਾਲਿਆਂ ਤੇ ਕਦੋਂ ਐਕਸ਼ਨ ਲੈਂਦੀ ਹੈ ਸਰਕਾਰ। ਜੀ। ਅਗਲੀ ਖਬਰ ਦੇ ਵੱਲ ਵਧੀਆ ਸ਼ਰਮਾ ਜੀ, ਤੇ ਗੱਲ ਕਰੀਏ ਪੰਚਾਇਤਾਂ ਭੰਗ ਕਰਨ ਦੇ ਮਾਮਲੇ ਦੀ। ਇਸ ਮਾਮਲੇ 'ਚ ਸਰਕਾਰ ਨੂੰ ਕਹਿੰਦੇ ਹਾਈ ਕੋਰਟ ਤੋਂ ਝਾੜਾਂ ਪਈਆਂ ਨੇ। ਹਾਂ ਬਿਲਕੁਲ ਜੀ। ਜਦੋਂ ਪੰਜਾਬ ਦੇ ਵਿੱਚ 10 ਅਗਸਤ ਨੂੰ ਪੰਚਾਇਤਾਂ ਭੰਗ ਕਰਨ ਦਾ ਨੋਟੀਫਿਕੇਸ਼ਨ ਆਇਆ ਤਦ ਪੰਜਾਬ 'ਚ ਪੰਚਾਇਤਾਂ ਦਾ ਕਾਰਜਕਾਲ 5 ਸਾਲ ਦਾ ਰਹਿੰਦਾ ਸੀ, 5 ਮਹੀਨਿਆਂ ਦਾ ਰਹਿੰਦਾ ਸੀ। 5 ਮਹੀਨੇ ਪਹਿਲਾਂ ਪੰਚਾਇਤਾਂ ਭੰਗ ਕਰਨ ਦੇ ਉੱਤੇ ਕੁਝ ਪੰਚਾਇਤਾਂ, ਪਟਿਆਲੇ ਨਾਲ ਸੰਬੰਧਿਤ ਪੰਚਾਇਤਾਂ ਨੇ ਅਦਾਲਤ ਦਾ ਰੁਖ ਕੀਤਾ ਤੇ ਉਹਨਾਂ ਨੇ ਸਵਾਲ ਕੀਤਾ ਕਿ ਸੰਵਿਧਾਨਕ ਤੌਰ ਤੇ ਪੰਚਾਇਤਾਂ ਨੂੰ ਭੰਗ ਕਰਨ ਦਾ ਅਧਿਕਾਰ ਕਿਹਨੇ ਦਿੱਤਾ ਤੁਹਾਨੂੰ। ਕਹਿੰਦੇ ਕਿ ਜਦੋਂ ਸਾਡੀਆਂ ਚੁਣੀਆਂ ਹੋਈਆਂ ਸੰਸਥਾਵਾਂ ਨੇ ਔਰ ਕੋਈ ਪਹਿਲੂ ਨਹੀਂ, ਕੋਈ ਕਾਰਨ ਨਹੀਂ, ਤੇ ਇਸ ਮਸਲੇ ਤੇ ਉਹ ਪਟੀਸ਼ਨ ਦੇ ਉੱਤੇ ਸੁਣਵਾਈ ਸੀ। ਪੰਜਾਬ ਸਰਕਾਰ ਵੱਲੋਂ ਉਹਨਾਂ ਦੇ ਵਕੀਲ ਪੇਸ਼ ਹੋਏ ਤੇ ਹਾਈ ਕੋਰਟ ਨੇ ਪੁੱਛਿਆ ਜੀ ਕਿ ਦੱਸੋ 5 ਮਹੀਨੇ ਸਮਾਂ ਰਹਿੰਦਿਆਂ ਪਹਿਲਾਂ ਹੀ ਪੰਚਾਇਤਾਂ ਭੰਗ ਕਿਉਂ ਕੀਤੀਆਂ। ਤੇ ਪੰਜਾਬ ਸਰਕਾਰ ਦਾ ਜਵਾਬ ਸੀ ਕਿ ਅਸੀਂ ਲੋਕ ਹਿੱਤ ਨੂੰ ਧਿਆਨ 'ਚ ਰੱਖ ਕੇ ਜਨ ਹਿੱਤ ਲਈ ਇਹ ਪੰਚਾਇਤਾਂ ਭੰਗ ਕੀਤੀਆਂ। ਤੇ ਮਾਨਯੋਗ ਅਦਾਲਤ ਨੇ ਪੁੱਛਿਆ ਕਿ ਜਨਾਬ ਮੈਨੂੰ ਇਹ ਤਾਂ ਦੱਸ ਦਿਓ ਕਿ ਇਹਦੇ ਵਿੱਚ ਲੋਕ ਹਿੱਤ ਕੀ ਹੈ, ਜਨ ਹਿੱਤ ਕੀ ਹੈ, ਤੁਸੀਂ ਪੰਚਾਇਤਾਂ ਭੰਗ ਕਿਉਂ ਕਰਤੀਆਂ। ਤੇ ਇਹਦਾ ਸਰਕਾਰ ਕੋਲ ਕੋਈ ਜਵਾਬ ਨਹੀਂ ਸੀ। ਸੋ ਪੰਜਾਬ ਸਰਕਾਰ ਕੋਲ ਜਵਾਬ ਨਾ ਹੋਣ ਦਾ ਨਤੀਜਾ ਇਹ ਹੈ ਕਿ ਫਿਰ ਹਾਈ ਕੋਰਟ ਨੇ ਕਿਹਾ ਕਿ ਇਹ ਸਹੀ ਨਹੀਂ ਹੈ, ਤੁਸੀਂ ਆਪਣਾ ਜਵਾਬ ਤਿਆਰ ਕਰਕੇ ਲਿਆਓ ਤੇ ਅਗਲੀ ਸੁਣਵਾਈ ਦੇ ਉੱਤੇ ਪਰ ਗੱਲ ਕਰਾਂਗੇ। ਕਿਉਂਕਿ ਪੰਜਾਬ ਭਰ 'ਚ ਇਹ ਚਰਚਾ ਇੱਕ ਪਾਸੇ ਇਸ ਲਈ ਜ਼ਿਆਦਾ ਜ਼ੋਰ ਫੜਦੀ ਜਾ ਰਹੀ ਹੈ ਕਿ ਮੌਜੂਦਾ ਰਾਜਪਾਲ ਔਰ ਪੰਜਾਬ ਦੇ ਮੁੱਖ ਮੰਤਰੀ ਜਿਹੜਾ ਰਿਸ਼ਤਾ ਹੈ ਉਹ ਰਿਸ਼ਤਾ ਬਹੁਤ ਖਟਾਸ ਭਰਿਆ ਔਰ ਇੱਥੋਂ ਤੱਕ ਆ ਗਿਆ ਕਿ ਰਾਜਪਾਲ ਨੇ ਇੱਕ ਤਰ੍ਹਾਂ ਜਿਵੇਂ ਧਮਕੀ ਦੇਤੀ ਕਿ ਮੈਂ ਭਾਈ ਰਾਸ਼ਟਰਪਤੀ ਰਾਜ ਲਾ ਸਕਦਾ।
ਠੀਕ ਹੈ। ਤੇ ਇਸ ਨੂੰ ਲੈ ਕੇ ਮੁੱਖ ਮੰਤਰੀ ਸਾਹਿਬ ਨੇ ਜਾਂ ਆਮ ਆਦਮੀ ਪਾਰਟੀ ਨੇ ਖਾਸਾ ਹੋਹੱਲਾ ਮਚਾਇਆ ਕਿ ਤੁਸੀਂ ਚੁਣੇ ਨੁਮਾਇੰਦਿਆਂ ਨੂੰ ਇਹ ਕਿਵੇਂ ਭੰਗ ਕਰ ਦੋਗੇ, ਵਿਧਾਨ ਸਭਾ ਕਿਵੇਂ ਭੰਗ ਕਰ ਦੋਗੇ ਜੀ, ਸਾਨੂੰ ਲੋਕਾਂ ਨੇ ਚੁਣਿਆ, ਤੁਸੀਂ ਕੌਣ ਹੁੰਦੇ ਹੋ ਸਾਡੇ ਤੇ ਰਾਸ਼ਟਰਪਤੀ ਰਾਜ ਲਾਉਣ ਲਈ, ਕਾਨੂੰਨ ਦੀ ਉਲੰਘਣਾ ਹੈ ਜੀ, ਨਿਯਮਾਂ ਦੀ ਉਲੰਘਣਾ ਹੈ, ਸਾਡੀ ਸੰਵਿਧਾਨਕ ਦੀ ਉਲੰਘਣਾ। ਤੇ ਇਸੇ ਨੂੰ ਲੈ ਕੇ ਪੰਚਾਇਤਾਂ ਨੇ ਸਵਾਲ ਬਣਾਇਆ ਕਿ ਅਸੀਂ ਵੀ ਤਾਂ ਚੁਣ ਕੇ ਆਏ ਸੀ, ਅਸੀਂ ਵੀ ਤਾਂ ਜਿੱਤ ਕੇ ਆਏ ਸੀ, ਸਾਡਾ ਕੀ ਕਸੂਰ ਆ, ਸਾਨੂੰ ਕਸੂਰ ਦੱਸ ਦਿਓ। ਜੀ ਉਹ ਆਧਾਰ ਸਰਕਾਰ ਕੋਲ ਨਹੀਂ ਹੈ, ਜਵਾਬ ਸਰਕਾਰ ਕੋਲ ਨਹੀਂ ਹੈ। ਸੋ ਇਸ ਲਈ ਕੱਲ ਪੰਜਾਬ ਹਰਿਆਣਾ ਹਾਈ ਕੋਰਟ 'ਚ ਜਦੋਂ ਇਹ ਪਹਿਲੂ ਆਇਆ ਤਾਂ ਉਹਦੇ ਉੱਤੇ ਚੰਗੀਆਂ ਝਾੜਾਂ ਪਈਆਂ ਸਰਕਾਰ ਨੂੰ, ਤੇ ਹਾਈ ਕੋਰਟ ਨੇ ਸਪਸ਼ਟ ਰੂਪ 'ਚ ਪੁੱਛਿਆ ਕਿ ਸਾਨੂੰ ਇਸ ਗੱਲ ਦਾ ਜਵਾਬ ਦੇ ਦਿਓ ਕਿ ਬਸ ਜਨਹਿੱਤ ਕਿਹੜੀ ਜਨਹਿੱਤ ਸੀ ਜਿਹਦੇ ਲਈ ਤੁਸੀਂ ਇਹ ਪੰਚਾਇਤਾਂ ਭੰਗ ਕੀਤੀ, ਤੇ ਇਸ ਮਸਲੇ ਸਰਕਾਰ ਕੋਲ ਕੋਈ ਜਵਾਬ ਨਹੀਂ ਸੀਗਾ। ਜੀ ਕਹਿਣਾ ਪਿਆ ਕਿ ਅਸੀਂ ਅਗਲੀ ਤੇ ਤਿਆਰੀ ਕਰਕੇ ਆਵਾਂਗੇ। ਜੀ 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 ਸ਼ਰਮਾ ਜੀ, ਜਦੋਂ ਰਾਜਪਾਲ ਤੇ ਸਰਕਾਰ ਦੀ ਟਸਲ ਚੱਲਦੀ ਹੈ ਨਾ, ਤੇ ਉਦੋਂ ਆਪਾਂ ਅਕਸਰ ਹੀ ਕਹਿ ਦਿੰਦੇ ਹਾਂ ਕਿ ਸਰਕਾਰ ਦਾ ਸਨਮਾਨ ਕਰਨਾ ਬਣਦਾ, ਕਿਉਂਕਿ ਸਰਕਾਰ ਨੇ ਲੋਕਾਂ ਨੇ ਫਤਵਾ ਦਿੱਤਾ, ਤਾਂ ਕਰਕੇ ਪੰਜਾਬ ਦੀ ਸਰਕਾਰ ਬਣੀ ਹੈ। ਇਸੇ ਕੜੀ ਦੇ ਤਹਿਤ ਸਰਕਾਰ ਇੱਕ ਵੱਡੀ ਇਕਾਈ ਹੈ, ਪੰਚਾਇਤ ਇੱਕ ਛੋਟੀ ਇਕਾਈ ਕਹਿ ਸਕਦੇ ਹਾਂ। ਬਿਲਕੁਲ, ਪੰਚਾਇਤ ਇੱਕ ਛੋਟੀ ਇਕਾਈ ਨਹੀਂ, ਪੰਚਾਇਤ ਇੱਕ ਮੁੱਖ ਇਕਾਈ ਹੈ, ਮੁੱਢਲੀ ਇਕਾਈ ਹੈ। ਬਿਲਕੁਲ ਪੰਚਾਇਤ ਨੂੰ ਅਜੇ ਕਿੰਨੇ ਉਹ ਵਿਭਾਗ ਸੀ ਜਿਹੜੇ 12-13 ਮੁੱਖ ਵਿਭਾਗ ਸੀ ਪੰਚਾਇਤਾਂ ਨੂੰ, ਉਹ ਮਿਲੇ ਹੀ ਨਹੀਂ ਉਹਨਾਂ ਦੇ। ਜੀ 73ਵੀਂ ਸੋਧ ਰਾਹੀਂ ਜਿਹੜੇ ਮਿਲਦੇ ਬਿਲਕੁਲ ਬਿਲਕੁਲ ਇਹ ਵੱਡਾ ਪਹਿਲੂ। ਜੀ ਜੀ ਤੇ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਇੱਕ ਜ਼ਿਮੀਂਦਾਰ ਦੇ ਪੁੱਤ ਦੀ ਜਿਹਨੇ ਟਰੈਕਟਰ ਤੇ ਜ਼ਮੀਨ ਵੇਚ ਕੇ ਮੌਤ ਖਰੀਦੀ ਹੈ, ਤੇ ਉਹ ਵੀ ਚਿੱਟੀ, ਤੇ ਕਿਸੇ ਸਮੇਂ ਜ਼ਮੀਨ ਵੇਚਣ ਨੂੰ, ਕਿਸੇ ਸਮੇਂ ਸੰਦ ਵੇਚਣ ਨੂੰ ਹੱਥ ਗਿਣਿਆ ਜਾਂਦਾ ਸੀਗਾ, ਪਰ ਇਹਦੀ ਕੀ ਮਜਬੂਰੀ ਬਣੀ ਕਿ ਇਹਨੇ ਟਰੈਕਟਰ ਵੀ ਵੇਚਤਾ ਤੇ ਜ਼ਮੀਨ ਵੀ ਵੇਚਤੀ। ਪ੍ਰਵੀਨ ਜੀ, ਆਪਾਂ ਲਗਾਤਾਰ ਇਸ ਪ੍ਰੋਗਰਾਮ 'ਚ ਪੰਜਾਬ ਦੇ ਚਿੱਟੇ ਨੂੰ ਲੈ ਕੇ ਗੱਲ ਕਰ ਰਹੇ ਹਾਂ, ਪੰਜਾਬ ਦੇ ਨਸ਼ੇ ਨੂੰ ਲੈ ਕੇ ਗੱਲ ਕਰ ਰਹੇ ਹਾਂ, ਔਰ ਇਹ ਵਰਤਾਰਾ ਕਿੰਨਾ ਵੱਡਾ ਹੁੰਦਾ ਜਾ ਰਿਹਾ। ਮੈਨੂੰ ਕਈ ਵਾਰ ਇਸ ਗੱਲ ਦਾ ਦੁੱਖ ਲੱਗਦਾ ਕਿ ਇਹ 3 ਦਾ ਅੰਕ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਮਤਲਬ ਸਾਨੂੰ ਪੀੜ ਪਹੁੰਚਾਉਂਦਾ। ਆਪਾਂ ਇਸੇ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਗੱਲ ਕੀਤੀ ਸੀ ਕਿ ਇੱਕ ਮਾਂ ਅੱਖਾਂ ਤੋਂ ਅੰਨੀ ਆ ਤੇ 10 ਮਹੀਨਿਆਂ 'ਚ ਉਹਦੇ 3 ਪੁੱਤ ਚਿੱਟੇ ਨੇ ਖਾ ਲਏ ਪੰਜਾਬ 'ਚ। ਤੇ ਇਸੇ ਤਰ੍ਹਾਂ ਆਪਾਂ ਇਸੇ ਪ੍ਰੋਗਰਾਮ 'ਚ ਗੱਲ ਕੀਤੀ ਸੀ ਕਿ ਪੰਜਾਬ ਦਾ ਇੱਕ ਪਿੰਡ ਅਜਿਹਾ ਜਿਹਦੇ ਵਿੱਚ 3 ਮਹੀਨਿਆਂ 'ਚ 3 ਮੁੰਡੇ ਚਿੱਟੇ ਕਰਨ ਚਲੇ ਗਏ ਹਨ। ਮਈ, ਜੂਨ, ਜੁਲਾਈ 'ਚ 3 ਮੁੰਡੇ ਇੱਕ ਕਰਕੇ ਪਿੰਡ 'ਚੋਂ ਚਿੱਟੇ ਨੇ ਖਾਦੇ। ਇਸੇ ਤਰ੍ਹਾਂ ਆਪਾਂ ਇਸੇ ਪ੍ਰੋਗਰਾਮ 'ਚ ਇੱਕ ਦਿਨ ਗੱਲ ਕਰ ਸੀ, ਇੱਕ ਦਿਨ 'ਚ ਪੰਜਾਬ 'ਚ ਚਿੱਟੇ ਕਾਰਨ 3 ਮੌਤਾਂ। ਤੋ ਇਹ ਸਥਿਤੀ ਕਹੀ ਜੀ ਆ। ਤੇ ਅੱਜ ਫੇਰ ਉਹ ਅੰਕੜਾ ਮੈਨੂੰ ਪੀੜ ਇਸ ਲਈ ਪਹੁੰਚਾ ਰਿਹਾ ਕਿ ਅੱਜ ਇਹ ਜਿਹੜੀ ਖਬਰ ਆ ਪੰਜਾਬ ਦੇ ਇੱਕ ਪਿੰਡ ਦੇ ਇੱਕੋ ਪਰਿਵਾਰ ਦੀ ਖਬਰ ਆ, ਤੇ ਇੱਕੋ ਪਰਿਵਾਰ 'ਚ 8 ਸਾਲ 'ਚ ਚਿੱਟੇ ਕਾਰਨ ਤੀਜੀ ਮੌਤ ਹੋਈ ਆ। ਜੀ ਜੀ ਉਸ ਮੋਗਾ ਖੇਤਰ ਦੇ ਇੱਕ ਪਿੰਡ ਭੁੱਲਰਾਂ ਪਿੰਡ ਦੇ ਮਨਪ੍ਰੀਤ ਸਿੰਘ ਆ, ਤੇ ਮਾਤਰ 37 ਸਾਲ ਦਾ ਮੁੰਡਾ। ਪ੍ਰਵੀਨ ਜੀ, ਆਪਾਂ ਮਤਲਬ ਕਿ ਜ਼ਿੰਦਗੀ 'ਚ ਜੇ ਬੰਦਾ ਡਰਦਾ ਨਾ, ਮਰਨ ਤੋਂ ਡਰਦਾ, ਤੇ ਮੌਤ ਜਿਹਨੂੰ ਡਰਾਉਂਦੀ ਆ ਉਹ ਕਿੰਨਾ ਭਿਆਨਕ ਨਸ਼ਾ ਹੋਊਗਾ ਕਿ ਜਿਸ ਘਰ ਦੇ ਵਿੱਚ ਇੱਕ ਭਰਾ ਦੇ 2 ਭਰਾ ਚਿੱਟੇ ਨਾਲ ਨਿਗਲਣੇ ਹੋਣ, ਉਹਨੂੰ ਪਤਾ ਹੈ ਕਿ ਮੈਂ ਜਿਹੜਾ ਟੀਕਾ ਲਾ ਰਿਹਾ ਜਾਂ ਨਸ਼ਾ ਲੈ ਰਿਹਾ, ਜਿਹੜੀ ਦਵਾਈ ਦੇ ਰੂਪ 'ਚ, ਚਿੱਟੇ ਦੇ ਰੂਪ 'ਚ ਜੋ ਵੀ ਲੈ ਰਿਹਾ, ਕਿ ਮੌਤ ਆ, ਮੇਰੇ 2 ਭਰਾਵਾਂ ਨੂੰ ਖਾ ਗਈ, ਮੈਨੂੰ ਵੀ ਖਾਊਗੀ, ਤਾਂ ਵੀ ਉਹ ਲੈਣੋਂ ਨਹੀਂ ਟਲਦਾ। ਇਹਦਾ ਮਤਲਬ ਕਿੰਨਾ ਇਹ ਨਸ਼ਾ ਮਤਲਬ ਕਿ ਤੁਹਾਨੂੰ ਲੱਗ ਗਿਆ, ਚਿੰਬੜ ਗਿਆ। ਦੂਸਰਾ ਇਹਦਾ ਪਹਿਲੂ ਸਭ ਤੋਂ ਬੜਾ ਇਹ ਹੈ ਕਿ ਮੈਂ ਇਹੋ ਜਿਹੇ ਮਾਪਿਆਂ ਨੂੰ ਵੀ ਜਾਣਦਾ ਜਿਹੜੇ ਮਾਪੇ ਆਪ ਪੂਰਤੀ ਕਰਦੇ ਆ, ਫਿਰ ਕੋਸ਼ਿਸ਼ ਕਰਦੇ ਆ ਕਿ ਅਸੀਂ ਆਪਣੇ ਜਵਾਕ ਦਾ ਨਸ਼ਾ ਪੂਰਤੀ ਕਰਦੇ, ਔਰ ਉਹ ਪਤਾ ਉਹਨਾਂ ਨੂੰ ਵੀ ਹੈ ਕਿ ਇਹਨੇ ਮਰ ਜਾਣਾ, ਹੈਨਾ। ਤੇ ਇਸੇ ਤਰ੍ਹਾਂ ਦਾ ਵਰਤਾਰਾ ਇਹ ਮੌਕੇ ਤੇ ਮਨਪ੍ਰੀਤ ਨਾਲ ਵਾਪਰਦਾ। ਮਨਪ੍ਰੀਤ ਨਾਂ ਦਾ ਇਹ ਮੁੰਡਾ ਮਤਲਬ ਪਿਛਲੇ ਕਈ ਸਾਲਾਂ ਤੋਂ ਨਸ਼ੇ ਦਾ ਆਦੀ ਆ, ਤੇ ਉਹਦਾ ਪਿਓ 65 ਸਾਲਾਂ ਦਾ ਕਹਿੰਦਾ ਕਿ ਓਵਰਡੋਜ਼ ਕਾਰਨ ਇਹਦੀ ਮੌਤ ਹੋ ਗਈ। ਤੇ ਅਸੀਂ ਪੁੱਤ ਵੀ ਗਵਾ ਲਿਆ, ਜ਼ਮੀਨ ਵੀ ਗਵਾ ਲਈ, ਖੇਤ ਵੀ ਗਵਾ ਲਏ, ਟਰੈਕਟਰ ਵੀ ਗਵਾ ਲਿਆ, ਤੇ ਘਰ ਦਾ ਸਾਜੋ ਸਮਾਨ ਵੀ। ਕਾਰਨ ਮਨਪ੍ਰੀਤ ਨੇ ਨਸ਼ੇ ਦੀ ਆਦਤ ਕਾਰਨ ਪਹਿਲਾਂ ਆਪਣਾ ਪੈਸਾ ਤੇ ਲਗਵਾਇਆ, ਫਿਰ ਘਰ ਦਾ ਸਾਰਾ ਸਾਜੋ ਸਮਾਨ ਗਵਾ ਲਿਆ। ਸਾਜੋ ਸਮਾਨ ਗਵਾਉਣ ਤੋਂ ਬਾਅਦ ਫਿਰ ਉਸਨੇ ਟਰੈਕਟਰ ਵੇਚ ਕੇ ਚਿੱਟਾ ਖਰੀਦਣਾ ਸ਼ੁਰੂ ਕਰਤਾ। ਤੇ ਫਿਰ ਉਸ ਤੋਂ ਬਾਅਦ ਜਦ ਨਹੀਂ ਸਰਿਆ ਤਾਂ ਉਹਨੇ ਜ਼ਮੀਨ ਦੇ ਟੁਕੜੇ ਵੇਚਣੇ ਸ਼ੁਰੂ ਕਰਤੇ, ਤੇ ਫਿਰ ਆਖਰ ਉਹਨੂੰ ਮੌਤ ਨਿਕਲ ਗਈ। ਤੇ ਮੌਤ ਨਿਕਲਣ ਤੋਂ ਬਾਅਦ ਹੁਣ ਬਜ਼ੁਰਗ ਪਿਓ ਪੁੱਛਦਾ ਕਿ ਭਾਈ ਪਹਿਲਾਂ 8 ਸਾਲ ਪਹਿਲਾਂ ਤੇਰਾ ਬੜਾ ਭਰਾ ਤੇਰਾ, ਮੇਰਾ ਵੱਡਾ ਪੁੱਤ ਗੁਰਪ੍ਰੀਤ ਸਿੰਘ ਅਸੀਂ ਗਵਾਇਆ। 1.5 ਸਾਲ ਪਹਿਲਾਂ ਇਸੇ ਮੁੰਡੇ ਦੇ ਚਾਚੇ ਦਾ ਮੁੰਡਾ 30 ਸਾਲ ਦਾ ਇਸੇ ਘਰ ਚੋਂ ਤੇ ਫਿਰ ਤੇਰਾ ਤੋਂ ਬਾਅਦ ਜੀ, ਤੇ ਜਿਹੜਾ ਮੁੰਡਾ ਹੁਣ ਮਰਿਆ ਉਹਦੀ 41 ਜੀ
ਰਿਹਾ ਕੋਲ ਤੇ ਨਾ ਜ਼ਮੀਨ ਰਹੀ ਨਾ ਟਰੈਕਟਰ ਰਿਹਾ, ਤੇ ਕਹਿੰਦੇ ਸੀ ਹਾਸਲ ਕੀ ਕੀਤਾ। ਪਰ ਇਹ ਸਾਰੇ ਵਰਤਾਰੇ 'ਚ ਸ਼ਿਕਾਇਤ ਦੇ ਆਧਾਰ ਤੇ ਉਸੇ ਪਿੰਡ ਦੇ ਇੱਕ ਸਕੇ ਭੈਣ ਭਰਾ ਨੂੰ ਚੱਕ ਲਿਆ ਗਿਆ, ਕਿਉਂਕਿ ਉਹ ਸਕੇ ਭੈਣ ਭਰਾ ਤੇ ਦੋਸ਼ ਹੈ ਜੀ ਕਿ ਉਹ ਚਿੱਟਾ ਵੇਚਦੇ ਸੀ, ਅੱਛਾ, ਕਿ ਚਿੱਟੇ ਦੀ ਸਪਲਾਈ ਉੱਥੋਂ ਹੁੰਦੀ ਸੀ। ਹੁਣ ਹਾਂ, ਪੁਲਿਸ ਨੇ ਪਰਚਾ ਦਰਜ ਕਰਕੇ ਉਹਨਾਂ ਦੀ ਗ੍ਰਿਫਤਾਰੀ ਦੀ ਕਾਰਵਾਈ ਪਾਤੀ ਆ। ਸੋ ਇਹ ਸਾਰਾ ਵਰਤਾਰਾ। ਪਰ ਕੱਲ ਹੀ ਮੋਗੇ ਤੋਂ ਇੱਕ ਹੋਰ ਖਬਰ ਆ ਰਹੀ ਸੀ ਕਿ ਮੋਗੇ ਦੇ ਇੱਕ ਪਿੰਡ ਦੇ ਬਾਹਰ ਇੱਕ ਮਤਲਬ ਅਪੰਗ ਨੌਜਵਾਨ ਮੁੰਡਾ ਆਉਂਦਾ ਆਪਣੇ ਕਿਸੇ ਸਾਥੀ ਨਾਲ, ਤੇ ਪਿੰਡ ਦੀ ਕਰਨੀ ਤੇ ਖੜ ਕੇ ਚਿੱਟਾ ਵੇਚਦਾ, ਤੇ ਪਿੰਡ ਵਾਲੇ ਫੜ ਲੈਂਦੇ ਆ। ਉਹ ਮਾਫੀ ਮੰਗਦਾ, ਪਰ ਉਹ ਵੀਡੀਓ ਬਣਾ ਕੇ ਪੁਲਿਸ ਨੂੰ ਫੜਾ ਦਿੰਦੇ ਆ। ਸੋ ਜਿਹੜਾ ਇਹ ਵਰਤਾਰਾ ਕਿ ਜਿਹੜੇ ਵੇਚਣ ਵਾਲੇ ਨੇ ਲੋਕ, ਜਿਵੇਂ ਆਪਾਂ ਦੁੱਧ 'ਚ ਕਹਿੰਦੇ ਆ ਕਿ ਦੁੱਧ 'ਚ ਜਿਹੜੇ ਲੋਕ ਜ਼ਹਿਰ ਮਿਲਾ ਕੇ ਵੇਚਦੇ ਨੇ, ਜਾਂ ਮੰਨ ਲਓ ਸਿੰਥੈਟਿਕ ਦੁੱਧ ਬਣਾ ਕੇ ਜਾਂ ਕੈਮੀਕਲ ਦੁੱਧ ਬਣਾ ਕੇ, ਯੂਰੀਆ ਦਾ ਦੁੱਧ ਬਣਾ ਕੇ ਵੇਚਦੇ ਨੇ, ਉਹ ਇਹ ਕਿਉਂ ਭੁੱਲ ਜਾਂਦੇ ਨੇ ਕਿ ਇਹਦੇ ਪ੍ਰੋਡਕਟ ਕਿਸੇ ਨਾ ਕਿਸੇ ਰੂਪ 'ਚ ਸਾਡੇ ਘਰੇ ਵੀ ਆਉਣੇ ਆ। ਤੋ MLA ਦੇ PA ਦੀ ਘਰ ਵਾਲੀ ਦਾ ਮੁੱਦਾ ਕਿੱਡਾ ਬੜਾ ਬਣਿਆ ਕਿ ਦਵਾਈਆਂ ਦੇ ਪੱਤੇ, ਉਹੀ ਦਵਾਈਆਂ ਦੇ ਪੱਤੇ ਸੀ ਪ੍ਰਵੀਨ ਜੀ ਜਿਹਦੇ ਬਾਰੇ ਆਪਾਂ ਗੱਲ ਕਰ ਰਹੇ ਸੀ ਕਿ ਇਹ ਘੋੜਾ ਕੈਪਸੂਲ ਜਾਂ ਬੁਲਟ ਕੈਪਸੂਲ ਨੇ। ਹਾਂਜੀ। ਸੋ ਜਦੋਂ ਸਿਆਸਤਦਾਨ ਜਿਹਨੂੰ ਅਸੀਂ ਇਸ ਗੱਲ ਲਈ ਚੁਣਦੇ ਹਾਂ ਕਿ ਉਹਨਾਂ ਨੇ ਪਹਿਰਾ ਦੇਣਾ ਜੀ, ਉਹੀ ਇਸ ਧੰਦੇ ਸ਼ਾਮਿਲ ਹੋਣਗੇ ਜਾਂ ਲੋਕ ਰੋਕਣ ਵਾਲੀ ਸਾਹਮਣੇ ਨਹੀਂ ਆਉਣਗੇ, ਤਾਂ ਇਹ ਹਰ ਘਰ ਨੂੰ ਖਾਊਗੀ, ਹਰ ਦੇਹਲੀ ਤੇ ਆਊਗੀ ਇਹ ਮੌਤ। ਸੋ ਇਸ ਲਈ ਇਹਦੇ ਉੱਤੇ ਕੰਮ ਕਰਨ ਦੀ ਲੋੜ ਆ। ਆਪਾਂ ਲਗਾਤਾਰ ਇਹ ਰੋਜ਼ ਜਿੱਥੇ ਇਸ ਤੇ ਚਰਚਾ ਕਰ ਰਹੇ ਹਾਂ, ਔਰ ਇਹ ਵਰਤਾਰਾ ਪੰਜਾਬ ਤੋਂ ਕੇ ਸਾਡੇ ਗਵਾਂਢੀ ਜੀ ਬਿਲਕੁਲ ਸ਼ਰਮਾ ਜੀ, ਇਸ ਖਤਰਨਾਕ ਬਿਮਾਰੀ ਨੇ ਪੰਜਾਬ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ ਜੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਤੇ ਦੀਪਕ ਸ਼ਰਮਾ ਜਨਾਰਥਲ ਜੀ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕਰ ਰਹੇ ਹਾਂ। ਇਸੇ ਚਰਚਾ ਦੇ ਦਰਮਿਆਨ ਆਪਾਂ ਜਿਹੜੀ ਖਬਰ ਤੇ ਗੱਲ ਕਰ ਰਹੇ ਹਾਂ ਉਹ ਇਹ ਸੀਗੀ ਕਿ ਜੱਟ ਦੇ ਪੁੱਤ ਨੇ ਟਰੈਕਟਰ ਤੇ ਜ਼ਮੀਨ ਵੇਚ ਕੇ ਜਿਹੜੀ ਚਿੱਟੀ ਮੌਤ ਖਰੀਦੀ ਹੈ, ਤੇ ਉਸੇ ਦੇ ਕਰਕੇ ਜਿਹੜੀ ਉਸੇ ਮਾਮਲੇ ਦੇ ਵਿੱਚ ਪੁਲਿਸ ਨੇ 2 ਜਣਿਆਂ ਨੂੰ ਗ੍ਰਿਫਤਾਰ ਕੀਤਾ। ਤੇ ਇਸ ਖਬਰ ਦਾ ਇੱਕ ਪਹਿਲੂ ਇਹ ਵੀ ਹੈ ਕਿ ਇਹ 2 ਜਣੇ ਸਕੇ ਭੈਣ ਭਰਾ ਨੇ। ਜੀ ਸ਼ਰਮਾ ਜੀ। ਬਿਲਕੁਲ ਜੀ ਬਿਲਕੁਲ ਪ੍ਰਵੀਨ ਜੀ, ਦੇਖਦੇ ਹਾਂ ਇਸ ਚ ਕੀ ਅੱਗੇ ਵੱਧਦੇ, ਹੁਣ ਅਗਲੀ ਕਾਰਵਾਈਆਂ ਕੀ ਹੁੰਦੀਆਂ, ਕਿਉਂਕਿ ਪਿੰਡਾਂ 'ਚ ਪੰਚਾਇਤਾਂ ਜਾਗ ਗਈਆਂ, ਲੋਕ ਜਾਗ ਗਏ ਨੇ, ਲੋਕ ਆਵਾਜ਼ ਉਠਾਉਣ ਲੱਗੇ ਨੇ, ਚਿੱਟੇ ਦੇ ਖਿਲਾਫ ਇੱਕ ਜੰਗ ਪੰਜਾਬ 'ਚ ਸ਼ੁਰੂ ਹੋਣ ਲੱਗੀ। ਜੀ ਆਪਾਂ ਇੱਕ ਦਿਨ ਇਸੇ ਪ੍ਰੋਗਰਾਮ ਦੇ ਵਿੱਚ ਹੀ ਸ਼ਰਮਾ ਜੀ ਗੱਲਬਾਤ ਕੀਤੀ ਸੀ ਕਿ ਮਾਲਵੇ ਦੇ ਕਈ ਪਿੰਡਾਂ ਦੀਆਂ ਪੰਚਾਇਤਾਂ ਉੱਠੀਆਂ ਨੇ ਚਿੱਟੇ ਦੇ ਵਿਰੁੱਧ ਲੜਾਈ ਦੇ ਵਿੱਚ। ਤੇ ਜਾਂਦੇ ਗੱਲ ਕਰੀਏ ਸ਼ਰਮਾ ਜੀ ਖੇਡਾਂ ਵਤਨ ਪੰਜਾਬ ਦੀਆਂ ਦੀ, ਮੁੱਖ ਮੰਤਰੀ ਸਾਹਿਬ ਕਹਿੰਦੇ ਅੱਜ ਖੇਡਣਗੇ ਵਾਲੀਬਾਲ। ਬਿਲਕੁਲ ਜੀ, ਖੇਡਾਂ ਵਤਨ ਪੰਜਾਬ ਦੀਆਂ ਦਾ ਦੂਜਾ ਪੜਾਅ ਅੱਜ ਬਠਿੰਡੇ ਸ਼ੁਰੂ ਹੋਣ ਜਾ ਰਿਹਾ ਹੈ, ਤੇ ਦੇਖਦੇ ਹਾਂ ਇਹਦੇ ਵਿੱਚ ਉਮੀਦ ਹੈ ਕਿ 1807 ਖਿਡਾਰੀਆਂ ਦੇ ਨਾਮ ਤੈਅ ਕੀਤੇ ਨੇ, ਤੇ ਸਰਕਾਰ ਕਹਿੰਦੀ ਉਹਨਾਂ ਨੂੰ ਸਨਮਾਨਿਤ ਕਰਨਾ ਹੈ। ਇਕੱਲੇ ਮੁੱਖ ਮੰਤਰੀ ਸਾਹਿਬ ਜਾਂ ਮੰਤਰੀ ਵਿੱਚ ਮਹਿਮਾਨ ਨਹੀਂ ਹੋਣਗੇ, ਕਹਿੰਦੇ ਉਹ ਖਿਡਾਰੀ ਸਾਡੇ ਮਹਿਮਾਨ ਹੋਣਗੇ। ਤੇ ਉਹ 'ਚ ਸਾਰੇ ਪੁਰਾਣੇ ਖਿਡਾਰੀ, ਨਾਮੀ ਖਿਡਾਰੀ ਜਿਹਨਾਂ ਵੱਖ-ਵੱਖ ਖੇਡਾਂ 'ਚ ਵੱਖ-ਵੱਖ ਪੱਧਰ ਦੀਆਂ ਖੇਡਾਂ 'ਚ ਨਾਮਣਾ ਕੱਟਿਆ, ਪੰਜਾਬ ਲਈ ਮੈਡਲ ਜਿੱਤਿਆ, ਉਹਨਾਂ ਸਾਰਿਆਂ ਨੂੰ ਮੁੱਖ ਮੰਤਰੀ ਸਾਹਿਬ ਨੇ ਸਨਮਾਨਿਤ ਕਰਨਾ। ਤੇ ਇੱਕ ਮਸ਼ਾਲ ਪੰਜਾਬ ਭਰ 'ਚ ਤੁਰੀ ਸੀ, ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 2 ਤੇ ਉਹ ਮਸ਼ਾਲ ਅੱਜ ਬਠਿੰਡਾ ਪਹੁੰਚ ਰਹੀ ਹੈ, ਤੇ ਉਹਦਾ ਉਦਘਾਟਨੀ ਸਮਾਗਮ ਦੇ ਦੌਰਾਨ ਵਾਲੀਬਾਲ ਦਾ ਮੈਚ ਹੋਣਾ ਤੇ ਮੰਨਿਆ ਜਾ ਰਿਹਾ ਕਿ ਉਹ ਵਾਲੀਬਾਲ ਦਾ ਮੈਚ ਖੁਦ ਮੁੱਖ ਮੰਤਰੀ ਸਾਹਿਬ ਆਪ ਵੀ ਖੇਡਣਗੇ। ਪਹਿਲਾਂ ਵੀ ਇੱਕ ਵਾਰ ਤੁਹਾਡੇ ਧਿਆਨ 'ਚ ਹੋਣਾ ਫੋਟੋਆਂ ਕਾਫੀਆਂ ਚਰਚਾ ਜਾਈਆਂ ਦੀ ਮੁੱਖ ਮੰਤਰੀ ਸਾਹਿਬ ਜਦੋਂ ਖੇਡਦੇ ਨਜ਼ਰ ਆਏ ਸੀ। ਤੇ ਇਸੇ ਤਰ੍ਹਾਂ ਇੱਥੇ ਰੱਸਾ ਕੱਸੀ ਦੇ ਮੁਕਾਬਲੇ, ਕੁਝ ਹੋਰ ਮੁਕਾਬਲੇ ਵੀ ਹੋਣੇ ਆ, ਗਾਇਕੀ ਦੇ ਪਿੜ ਵੀ ਵੱਜੇ ਜਾਣੇ, ਤੇ ਨਾਲ ਦੀ ਨਾਲ ਖੇਡਾਂ ਦੀਆਂ ਕੁਝ ਰਸਮਾਂ ਵੀ ਹੋਣੀਆਂ ਤੇ ਕੁਝ ਸਨਮਾਨ ਵੀ ਹੋਣਾ। ਸੋ ਮੈਨੂੰ ਲੱਗਦਾ ਕਿ ਇਹੋ ਜਿਹੇ ਸਮਾਗਮਾਂ ਨਾਲ ਇਹ ਹੁੰਦਾ ਕਿ ਥੋੜਾ ਜਿਹਾ ਖਿਡਾਰੀਆਂ ਨੂੰ ਮੈਦਾਨ ਪ੍ਰਤੀ, ਖੇਡਾਂ ਪ੍ਰਤੀ, ਨਵੀਂ ਪੀੜ੍ਹੀ ਨੂੰ ਚਾਅ ਚੜ੍ਹਦਾ। ਸੋ ਇਸ ਲਈ ਕਿਸੇ ਸਮੇਂ ਪੰਜਾਬ ਦੇ ਵਿੱਚ ਜਿਹੜਾ ਕਬੱਡੀ ਦਾ ਉਹ ਹੋਇਆ ਸੀਗਾ ਨਾ, ਵਰਲਡ ਕਬੱਡੀ ਕੱਪ ਸ਼ੁਰੂ ਹੋਇਆ ਸੀ, ਉਹਦੇ ਨਾਲ ਕਬੱਡੀ ਹੋਣ ਤਾਂ ਖੂਬ ਲੱਗੀ ਸੀ, ਪਰ ਉਹਦੇ ਨਾਲ ਪੈਸੇ ਦੀ ਅਦਾਨੀ ਨੂੰ ਲੈ ਕੇ ਜਾਂ ਖੇਡ ਨੂੰ ਲੈ ਕੇ ਵੀ ਚਰਚਾ ਹੁੰਦੀ ਰਹੀ। ਪਰ ਇੱਕ ਪੱਖ ਪੋਜ਼ਿਟਿਵ ਸੀ। ਉਸੇ ਤਰ੍ਹਾਂ ਇਹਨਾਂ ਖੇਡਾਂ ਨੂੰ ਲੈ ਕੇ ਕਈ ਸਵਾਲ ਵੀ ਉੱਠਣਗੇ, ਪਰ ਫਿਰ ਵੀ ਖੇਡ ਤਾਂ ਖੇਡ ਹੈ, ਉਹਦਾ ਪੋਜ਼ਿਟਿਵ ਪੱਖ ਵੀ ਹੁੰਦਾ, ਜਿਹਦੇ ਨਾਲ ਇਹੋ ਜਿਹੀਆਂ ਖੇਡਾਂ ਹੋਣੀਆਂ ਚਾਹੀਦੀਆਂ। ਮੈਨੂੰ ਲੱਗਦਾ ਇਹ ਜਿਹੇ ਆਯੋਜਨ ਹੋਣੇ ਚਾਹੀਦੇ। ਸ਼ਰਮਾ ਜੀ, ਮਾਨ ਸਾਹਿਬ ਦੇ ਸਮਰਥਕਾਂ ਦਾ ਮਾਣ ਰੱਖਣ ਦੇ ਲਈ ਆਪਾਂ ਇਹ ਗੱਲ ਕਹਿ ਦਿੰਦੇ ਹਾਂ ਕਿ ਉਹ ਮੁੱਖ ਮੰਤਰੀ ਨੇ, ਸੂਬੇ ਦੇ ਮੁਖੀ ਨੇ, ਤੇ ਜੇਕਰ ਉਹ ਗਰਾਊਂਡ ਦੇ ਵਿੱਚ ਆਉਣਗੇ ਤਾਂ ਪ੍ਰੇਰਨਾ ਸਰੋਤ ਨੇ, ਕਿਉਂਕਿ ਉਹਨਾਂ ਦਾ ਅਹੁਦਾ ਬੜਾ ਵੱਡਾ ਹੈ। ਉਹ ਲੱਖਾਂ ਲੋਕਾਂ ਨੂੰ ਪ੍ਰੇਰਨਾ ਦੇਣ ਦੇ ਵਿੱਚ ਉਹਨਾਂ ਦਾ ਰੋਲ ਰਹਿ ਸਕਦਾ, ਕਿਉਂਕਿ ਲੋਕ ਫੋਲੋ ਕਰਦੇ ਨੇ ਲੀਡਰਾਂ ਨੂੰ। ਪਰ ਇਸੇ ਜਿਹੜੀ ਪਹਿਲੂ ਹੈ, ਇਹਦਾ ਇੱਕ ਪਾਸਾ ਇਹ ਵੀ ਹੈ ਕਿ ਤੁਹਾਡੀ ਪਾਲਿਸੀ ਕਿਹ ਜੀ, ਤੁਹਾਡੀ ਖੇਡ ਨੀਤੀ ਕੀ ਕਹਿੰਦੀ ਹੈ। ਇਕੱਲਾ ਤੁਹਾਨੂੰ ਖੇਡਦਾ ਦੇਖ ਕੇ ਨੌਜਵਾਨ ਗਰਾਊਂਡ ਵੱਲ ਪ੍ਰੇਰਿਤ ਹੋਣ, ਇੱਕ ਬਹੁਤ ਅਨੋਖੀ ਜਿਹੀ ਗੱਲ ਜਾਪਦੀ ਹੈ। ਤੁਹਾਨੂੰ ਯਾਦ ਹੋਣਾ ਨਵੀਨ ਪਟਨਾਇਕ ਨੂੰ ਮੈਂ ਸ਼ਾਇਦ ਕਦੇ ਗਰਾਊਂਡ 'ਚ ਨਹੀਂ ਦੇਖਿਆ,
ਪਰ ਹਾਕੀ ਦੇ ਲਈ ਜੋ ਉਹਨਾਂ ਨੇ ਕੀਤਾ ਉਹਦੀ ਚਰਚਾ ਹਮੇਸ਼ਾ ਹੁੰਦੀ ਹੈ। ਸੋ ਜਦੋਂ ਤੁਸੀਂ ਪਾਲਿਸੀ ਮੇਕਰ ਹੋ, ਜਦੋਂ ਤੁਸੀਂ ਉਸ ਕੁਰਸੀ ਤੇ ਬੈਠੇ ਹੋ, ਤਾਂ ਇੱਕ ਪ੍ਰੇਰਨਾਦਾਇਕ ਰੂਪ ਦੇ ਵਿੱਚ ਵਿਚਰਨ ਦੇ ਨਾਲ ਤੁਸੀਂ ਪਾਲਿਸੀ ਦੇ ਵਿੱਚ ਵੀ ਜੇਕਰ ਆਲਾ ਦਰਜੇ ਦਾ ਕੰਮ ਕਰੋ ਤਾਂ ਉਹਦੇ ਸਿੱਟੇ ਵਧੀਆ ਨਿਕਲਣਗੇ। ਜੀ ਸ਼ਰਮਾ। ਨਹੀਂ, ਤੁਹਾਡੀ ਗੱਲ ਬਿਲਕੁਲ ਦਰੁਸਤ ਹੈ ਪ੍ਰਵੀਨ ਜੀ ਕਿ ਕੱਲਾ ਮੁੱਖ ਮੰਤਰੀ ਦਾ ਆਪ ਮੈਦਾਨ 'ਚ ਆਉਣਾ ਜਾਂ ਮੰਤਰੀਆਂ ਦਾ ਤਸਵੀਰਾਂ ਖਿਚਾਉਣਾ ਹੀ ਬਹੁਤ ਨਹੀਂ ਹੁੰਦਾ। ਉਹਦੇ ਲਈ ਖੇਡ ਨੀਤੀ ਜ਼ਰੂਰੀ ਹੈ। ਔਰ ਪਰ ਪੰਜਾਬ ਦੀ ਇਹ ਸ਼ੁਰੂ ਤੋਂ ਸਮੱਸਿਆ ਰਹੀ ਹੈ ਕਿ ਦਮ ਭਰਦੇ ਰਹੇ ਨੇ, ਨਾ ਸਾਡੇ ਕੋਲ ਖੇਡ ਨੀਤੀ, ਨਾ ਸਾਡੇ ਕੋਲ ਸੱਭਿਆਚਾਰਕ ਨੀਤੀ, ਨਾ ਸਾਡੇ ਕੋਲ ਸਿੱਖਿਆ ਨੀਤੀ, ਨਾ ਖੇਤੀ ਨੀਤੀ। ਸੋ ਇਹਨਾਂ ਤੇ ਕੰਮ ਕਰਨ ਦੀ ਲੋੜ ਹੈ। ਇਹ 4 ਕਾਗਜ਼ਾਂ ਦੇ ਉੱਤੇ ਲਿਖ ਕੇ ਹੁਕਮ ਸੁਣਾਉਣ ਨੂੰ ਨੀਤੀ ਕਹਿਣ ਲੱਗ ਜਾਂਦੇ ਨੇ। ਸੋ ਜਿੱਥੇ ਇਹ ਪ੍ਰਦਰਸ਼ਨੀ ਮੈਚ, ਇਹ ਹੌਸਲਾ ਅਫਜ਼ਾਈ ਵਾਲੇ ਮੈਚ, ਇਹ ਜਿਹੇ ਆਯੋਜਨਾਂ ਦੀ ਲੋੜ ਆ ਤੇ ਚੰਗੀਆਂ ਨੀਤੀਆਂ ਦੀ ਵੀ ਲੋੜ ਆ। ਔਰ ਉਮੀਦ ਕਰਦੇ ਹਾਂ ਘੱਟੋ ਘੱਟ ਭਗਵੰਤ ਮਾਨ ਤਾਂ ਪਿੰਡਾਂ ਤੋਂ ਆਏ ਨੇ, ਉਹਨਾਂ ਨੂੰ ਤਾਂ ਪਿੰਡਾਂ ਦੇ ਗਰਾਊਂਡਾਂ ਦਾ, ਪਿੰਡਾਂ ਦੇ ਮੁੰਡਿਆਂ ਦਾ, ਉਹਨਾਂ ਦੀ ਸਮਰੱਥਾ ਦਾ ਸਾਰਾ ਕੁਝ ਪਤਾ। ਸੋ ਇਸ ਲਈ ਇਹਨਾਂ ਤੋਂ ਅਜੇ ਵੀ ਆਸ ਹੈਗੀ ਆ, ਤੇ ਪਰ ਆਸ ਥੋੜੀ ਖਿਲਰਨ ਲੱਗੀ ਆ, ਬਿਖਰਨ ਲੱਗੀ ਆ, ਟੁੱਟਣ ਲੱਗੀ ਆ। ਇਸ ਲਈ ਸਰਕਾਰ ਉਹਨੂੰ ਸੰਭਾਲੇ ਤਾਂ ਚੰਗਾ ਹੋਏਗਾ। ਜੀ ਇੰਨਾ ਜ਼ਰੂਰ ਹੈ ਸ਼ਰਮਾ ਜੀ ਕਿ ਬਾਲੀਵੁੱਡ ਸੁੰਦਰੀਆਂ ਨਚਾਉਣ ਨਾਲੋਂ ਜੇ ਆਪ ਗਰਾਊਂਡ 'ਚ ਉਤਰੋ ਤਾਂ ਉਹ ਫਿਰ ਵੀ ਬਿਹਤਰ ਹੈ। ਨਹੀਂ, ਚੰਗਾ, ਬਿਲਕੁਲ ਐਂ ਤਾਂ ਖਾੜੇ ਵੀ ਲੱਗਣਗੇ, ਚੰਗੇ ਗਾਇਕ ਆ ਰਹੇ ਨੇ ਖਾਸ। ਹਾਂਜੀ, ਗਾਇਕ ਤਾਂ ਫਿਰ ਉਸ ਇੰਡਸਟਰੀ 'ਚ ਮਾਨ ਸਾਹਿਬ ਆਉਂਦੇ ਨੇ, ਗਾਇਕ ਤਾਂ ਬਿਨਾਂ ਸੱਦੇ ਵੀ ਆ ਜਾਣਗੇ। ਚਲੋ, ਸਾਡਾ ਸੱਭਿਆਚਾਰ ਦਾ ਹਿੱਸਾ ਵੀ ਹੈ। ਹਾਂਜੀ, ਬਿਲਕੁਲ। ਸ਼ਰਮਾ ਜੀ ਬਿਲਕੁਲ ਸ਼ੁਕਰੀਆ ਜੀ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਬਹੁਤ ਬਹੁਤ ਧੰਨਵਾਦ। ਬਹੁਤ ਧੰਨਵਾਦ ਜੀ, ਸ਼ੁਕਰੀਆ ਜੀ। ਸੋ ਆਪਣੇ ਨਾਲ ਜੁੜੇ ਸਨ ਦੀਪਕ ਸ਼ਰਮਾ ਚਨਾਰਥਲ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਲੈ ਕੇ ਚਰਚਾ ਕੀਤੀ ਹੈ। ਇਹ ਬਿਲਕੁਲ ਜਾਇਜ਼ ਗੱਲ ਹੈ ਕਿ ਮਾਨ ਸਾਹਿਬ ਜੇਕਰ ਗਰਾਊਂਡ ਦੇ ਵਿੱਚ ਉਤਰਦੇ ਨੇ ਤਾਂ ਉਹ ਚੀਜ਼ਾਂ ਚੰਗੀਆਂ ਲੱਗਦੀਆਂ ਨੇ, ਸੋਹਣੀਆਂ ਲੱਗਦੀਆਂ ਨੇ, ਔਰ ਪੰਜਾਬ ਦੇ 3 ਕਰੋੜ ਲੋਕਾਂ ਦੇ ਲਈ ਉਹ ਪ੍ਰੇਰਨਾ ਸਰੋਤ ਨੇ। ਪਰ ਇਹਦੇ ਨਾਲ ਸਾਨੂੰ ਪਾਲਿਸੀਜ਼ ਦੇ ਉੱਤੇ ਕੰਮ ਕਰਨ ਦੀ ਵੀ ਬਹੁਤ ਜ਼ਿਆਦਾ ਜ਼ਰੂਰਤ ਹੈ। ਜਿਵੇਂ ਮੈਂ ਜ਼ਿਕਰ ਕਰਕੇ ਹਟਿਆ ਨਵੀਨ ਪਟਨਾਇਕ ਦਾ, ਜੇਕਰ ਤੁਸੀਂ ਗੂਗਲ ਕਰੋਗੇ ਨਾ ਕਿ ਵਿਚ CM ਡੂ ਬੈਸਟ ਫॉर ਹਾਕੀ ਇਨ ਇੰਡੀਆ, ਤਾਂ ਉਹਨਾਂ ਦਾ ਨਾਮ ਆਪਣੇ ਆਪ ਆ ਜਾਂਦਾ ਹੈ, ਕਿਉਂਕਿ ਉਹਨਾਂ ਨੇ ਹਾਕੀ ਦੇ ਲਈ ਕੀਤਾ। ਨਵੀਨ ਪਟਨਾਇਕ ਨੇ ਹਾਕੀ ਦੀ ਉਦੋਂ ਬਾਂਹ ਫੜੀ ਜਦੋਂ ਹਾਕੀ ਦੇ ਲਈ ਕੋਈ ਸਪਾਂਸਰ ਵੀ ਨਹੀਂ ਸੀਗਾ। ਸੋ ਬੜੇ ਆਲਾ ਦਰਜੇ ਦਾ ਕੰਮ ਉਹਨਾਂ ਨੇ ਕੀਤਾ। ਉੜੀਸਾ ਦੇ ਮੁੱਖ ਮੰਤਰੀ ਨੇ, ਤੇ ਇਸੇ ਤਰ੍ਹਾਂ ਦੇ ਕੰਮ ਸਾਡੀ ਪੰਜਾਬ ਸਰਕਾਰ ਨੂੰ ਵੀ ਕਰਨੇ ਚਾਹੀਦੇ ਆ ਕਿ ਜਿਹੜੇ ਕੰਮਾਂ ਦੇ ਤੁਹਾਡੇ ਸਿੱਟੇ ਨਿਕਲਣ ਤੇ ਲੋਕ ਤੁਹਾਨੂੰ ਗਰਾਊਂਡ 'ਚ ਦੇਖ ਕੇ ਵਾਹ ਕਰਦੇ ਨੇ, ਤਾੜੀਆਂ ਮਾਰਦੇ ਨੇ। ਇਹ ਬਹੁਤ ਚੰਗਾ ਪਹਿਲੂ ਹੈ। ਪਿਛਲੀਆਂ ਸਰਕਾਰਾਂ ਦੇ ਹਿਸਾਬ ਦੇ ਨਾਲ ਕੁਝ ਸਟੈਪ ਬਹੁਤ ਆਲਾ ਦਰਜੇ ਦੇ ਹੋ ਸਕਦੇ ਨੇ, ਪਰ ਹਾਲੇ ਵੀ ਬਹੁਤ ਕੁਝ ਕਰਨਾ ਬਾਕੀ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਵਿਰਾਮ ਲਾਵਾਂਗੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ, ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ।